ਪੰਜਾਬੀ ਰੇਡੀਓ ਜੋ ਐਸ ਸੁਣ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਖਬਰ ਤੇ ਨਜ਼ਰ ਪ੍ਰੋਗਰਾਮ ਜੀ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦੋਸਾਂਝ। ਕੁਛ ਖਬਰਾਂ ਤੇ ਕਰਾਂਗੇ ਜੀ ਗੱਲਬਾਤ। ਜ਼ਿਆਦਾ ਇਹ ਅਨਾਲਿਸਿਸ ਹੀ ਕਰਦੇ ਨੇ ਜੀ, ਜੋ ਕੁਛ ਵੀ ਹੁੰਦਾ ਆ ਪੰਜਾਬ ਦੇ ਵਿੱਚ ਖਬਰਾਂ ਦੇ ਪਿੱਛੇ ਕੀ ਹੁੰਦਾ ਉਸ ਦੀ ਆਪਾਂ ਇਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਦੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਤੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਦੇ ਪਰਿਵਾਰ ਜੁਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਦੇ ਪਰਿਵਾਰ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਦੇ ਪਰਿਵਾਰ ਸੀਰਜ ਤੋਂ, ਦਲਵੀਰ ਸਿੰਘ ਗਿੱਲ ਲਾਈਵ ਤੋਂ, ਪ੍ਰਿਤਪਾਲ ਸਿੰਘ ਜੀ ਸੈਨੋਜੇ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਹੁਣ ਆਪਾਂ ਕਰਦੇ ਜੀ ਗੱਲਬਾਤ ਚੰਡੀਗੜ੍ਹ ਤੋਂ। ਸਾਡੇ ਨਾਲ ਜੁੜ ਚੁੱਕੇ ਨੇ ਸੁਸ਼ੀਲ ਦੋਸਾਂਝ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਫਿਰ ਦੋਸਤੋ, ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਾਰੇ ਹੀ ਲਿਸਨਰਸ ਜਿਹੜੇ ਸਾਨੂੰ ਸੁਣ ਰਹੇ ਨੇ ਦੁਨੀਆ ਭਰ 'ਚ, ਜਿੱਥੇ ਕਿਤੇ ਵੀ ਸਾਡੀ ਆਵਾਜ਼ ਜਾ ਰਹੀ ਹੈ, ਉਹਨਾਂ ਸਾਰਿਆਂ ਨੂੰ ਈਦ ਮੁਬਾਰਕ, ਬਹੁਤ ਬਹੁਤ ਈਦ ਮੁਬਾਰਕ। ਤੇ ਅੱਜ ਇਸ ਦਿਹਾੜੇ ਦੇ ਉੱਤੇ ਅਸੀਂ ਖਾਸ ਤੌਰ ਦੇ ਉੱਤੇ ਸਾਡੇ ਜਿਹੜੇ ਮੁਸਲਿਮ ਭੈਣ ਭਰਾ ਹੈਗੇ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਈਦ ਦੀ ਮੁਬਾਰਕਬਾਦ ਭੇਜ ਰਹੇ ਹਾਂ। ਤੇ ਹੁਣ ਗੱਲਬਾਤ ਸ਼ੁਰੂ ਕਰਾਂਗੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ। ਖਬਰ ਤੇ ਨਜ਼ਰ ਪ੍ਰੋਗਰਾਮ 'ਚ ਗੱਲਬਾਤ ਦਾ ਸਿਲਸਿਲਾ ਆਰੰਭ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਦੋਸਾਂਝ ਜੀ, ਜਿਸ ਤਰ੍ਹਾਂ ਹੁਣ ਪਿੱਛੇ ਜਿਹੇ ਹੋ ਕੇ ਹਟਿਆ ਆ, ਆਪਾਂ ਗੱਲ ਕਰਾਂਗੇ ਨਵੀਂ ਪਾਰਟੀ ਆਮ ਆਦਮੀ ਪਾਰਟੀ ਦੀ। ਜਿਸ ਤਰ੍ਹਾਂ ਦੂਸਰੀਆਂ ਪਾਰਟੀਆਂ ਬੜੀ ਦੇਰ ਦੀਆਂ ਉਹਨਾਂ ਦੇ ਪਿੱਛੇ ਪਈਆਂ ਸੀਗੀਆਂ, ਲਿਸਟ ਨਹੀਂ ਜਾਰੀ ਕਰਦੇ, ਆਪਣਾ ਮੈਨੀਫੈਸਟੋ ਨਹੀਂ ਜਾਰੀ ਕਰਦੇ, ਭਾਵੇਂ ਹਜੇ ਕਿਸੇ ਨੇ ਕੁਛ ਕੀਤਾ ਨਹੀਂ। ਇਹਨਾਂ ਨੇ ਫਿਰ ਵੀ ਆਪਣਾ ਇੱਕ ਮੈਨੀਫੈਸਟੋ ਜਾਰੀ ਕੀਤਾ। ਕਹਿੰਦੇ ਵੀ ਕੋਈ ਵੀ ਮੈਨੀਫੈਸਟੋ ਆ ਜਿਹੜਾ ਪਹਿਲਾਂ ਤਾਂ ਉਸ ਦੇ ਉੱਤੇ ਪਹਿਲੀਆਂ ਵੀ ਜਿੰਨੀਆਂ ਵੀ ਰਵਾਇਤੀ ਆਪਣੀਆਂ ਪਾਰਟੀਆਂ ਹੋਈਆਂ ਆ, ਕਿਸੇ ਨੇ ਕੋਈ ਅਸਰ ਨਹੀਂ ਕੀਤਾ, ਭਾਵੇਂ 10-10 ਸਾਲ ਲਾ ਲੈ, ਭਾਵੇਂ 15-15 ਸਾਲ ਲਾ ਲੈ ਉਹਨਾਂ ਨੇ ਲਗਾਤਾਰ। ਤੇ ਪਰ ਹੁਣ ਜਿਹੜਾ ਇਹ ਮੈਨੀਫੈਸਟੋ ਇਹਨਾਂ ਨੇ ਜਾਰੀ ਕਰ ਦਿੱਤਾ, ਲਿਸਟਾਂ ਵੀ ਆਪਣੀਆਂ ਕਾਫੀ ਜਾਰੀ ਕਰ ਦਿੱਤੀਆਂ ਜਿੱਥੇ ਜਿੱਥੇ ਬੰਦੇ ਹੋਣਗੇ, ਪਰ ਇਸ ਮੈਨੀਫੈਸਟੋ ਤੇ ਜਿਹੜੀ ਚੁੰਝ ਚਰਚਾ ਆ ਉਹ ਛਿੜ ਗਈ ਆ। ਪਰ ਉਹਦੇ ਵਿੱਚ ਵੀ ਇਸ ਤਰ੍ਹਾਂ ਹੀ ਆ ਜੀ, ਮੇਰਾ ਚੋਰੀ ਹੋ ਗਿਆ, ਇਹ ਕਹਿਣਗੇ ਸਾਡਾ ਚੋਰੀ ਹੋ ਗਿਆ, ਬਾਕੀਆਂ ਨੇ ਤਾਂ ਹਜੇ ਕੀਤਾ ਨਹੀਂ। ਇਸ ਤੇ ਤੁਹਾਡੇ ਕੀ ਵਿਚਾਰ ਆ? ਦੇਖੋ, ਇਲੈਕਸ਼ਨ ਮੈਨੀਫੈਸਟੋ ਦਾ ਜਿਹੜਾ ਟ੍ਰੈਂਡ ਸਾਡੇ ਪੰਜਾਬ ਦੇ ਵਿੱਚ ਜਾਂ ਦੇਸ਼ ਵਿੱਚ ਹੈਗਾ, ਉਹਨੂੰ ਥੋੜਾ ਬਦਲਿਆ ਆਮ ਆਦਮੀ ਪਾਰਟੀ ਨੇ। ਸਾਡੇ ਜਿਹੜੇ ਹੁਣ ਤੱਕ ਚੋਣ ਐਲਾਨਨਾਮੇ ਆਉਂਦੇ ਰਹੇ ਨੇ, ਉਹ ਸਮੁੱਚੇ ਰੂਪ ਦੇ ਵਿੱਚ ਇੱਕ ਸਾਰੇ ਜਿਹੜੇ ਵੱਖ-ਵੱਖ ਖੇਤਰ ਨੇ ਉਹਨਾਂ ਨੂੰ ਆਪਣੇ ਕਲਾ ਵਿੱਚ ਲੈ ਕੇ ਇੱਕ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਂਦਾ ਰਿਹਾ। ਮੈਂ ਬਹੁਤੀਆਂ ਗੱਲਾਂ ਉਹ ਨਹੀਂ ਕਰਨੀਆਂ ਜਿਹੜੀਆਂ ਗੱਲਾਂ ਪਹਿਲਾਂ ਆ ਚੁੱਕੀਆਂ ਨੇ। ਕੀ ਮੈਨੀਫੈਸਟੋ ਦਾਅਵੇ ਵਾਅਦੇ ਕੀਤੇ ਗਏ ਨੇ, ਸਾਰੀਆਂ ਖਬਰਾਂ ਦੇ ਵਿੱਚ ਤੁਸੀਂ ਸੁਣ ਚੁੱਕੇ ਹੋ ਜੀ। ਇਸ ਕਰਕੇ ਮੈਂ ਉਹ ਗੱਲਾਂ ਦੁਹਰਾਉਂਦਾ ਨਹੀਂ। ਮੈਂ ਸਿਰਫ ਬੇਸਿਕਲੀ ਜਿਹੜੀਆਂ 2-4 ਇੰਪਾਰਟੈਂਟ ਜਿਹੜੀਆਂ ਗੱਲਾਂ ਜੁੜੀਆਂ ਹੋਈਆਂ ਮੈਨੀਫੈਸਟੋ ਦੇ ਨਾਲ ਉਹ ਕਰਨੀਆਂ ਚਾਹੁੰਦਾ। ਨੰਬਰ 1 ਤਾਂ ਮੈਂ ਕਹਿੰਦਾ ਕਿ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਮੈਨੀਫੈਸਟੋ ਦਾ ਜਿਹੜਾ ਇੱਕ ਸਮਗਰ ਰੂਪ ਹੁੰਦਾ ਹੈ, ਇੱਕ ਮੁਕੰਮਲ ਰੂਪ ਹੁੰਦਾ ਹੈ, ਉਹਦੀ ਥਾਂ ਦੇ ਉੱਤੇ ਟੋਟਿਆਂ 'ਚ ਮੈਨੀਫੈਸਟੋ ਜਾਰੀ ਕੀਤੇ। ਬਾਕੀ ਪਾਰਟੀਆਂ ਹਾਲੇ ਵੀ ਉਦਾਂ ਹੀ ਮੈਨੀਫੈਸਟੋ ਜਾਰੀ ਕਰਦੀਆਂ। ਆਮ ਆਦਮੀ ਪਾਰਟੀ ਨੇ ਵੱਖ-ਵੱਖ ਖੇਤਰਾਂ ਨੂੰ ਵੱਖ-ਵੱਖ ਤਰੀਕੇ ਨਾਲ ਕਿਵੇਂ ਡੀਲ ਕਰਨਾ ਹੈ, ਉਹਦਾ ਇੱਕ ਖਰੜਾ ਬਣਾ ਕੇ ਆਪਣੇ ਮੈਨੀਫੈਸਟੋ ਜਾਰੀ ਕਰਨੇ ਸ਼ੁਰੂ ਕੀਤੇ ਆ। ਪਹਿਲੀ ਵਾਰ ਇਸ ਕਰਕੇ ਮੈਂ ਵੱਖਰੀ ਗੱਲ ਕਰ ਰਿਹਾ, ਪਹਿਲੀ ਵਾਰ ਹੋਇਆ ਵੀ ਉਹਨਾਂ ਨੇ ਪਹਿਲਾਂ ਯੂਥ ਮੈਨੀਫੈਸਟੋ ਜਾਰੀ ਕੀਤਾ ਨੌਜਵਾਨਾਂ ਲਈ, ਉਹਦੇ ਤੇ 10 ਦਿਨ ਚਰਚਾ ਚੱਲਦੀ ਰਹੀ। ਹੁਣ ਉਹਨਾਂ ਨੇ ਕਿਸਾਨਾਂ ਲਈ ਇੱਕ ਮੈਨੀਫੈਸਟੋ ਜਾਰੀ ਕੀਤਾ। ਮੁਕੰਮਲ ਮੈਨੀਫੈਸਟੋ ਨਹੀਂ ਆਇਆ ਹਾਲੇ ਉਹਨਾਂ ਦਾ। ਇਹਦਾ ਮਤਲਬ ਇਹ ਹੈ ਵੀ ਆਮ ਆਦਮੀ ਪਾਰਟੀ ਵਿੱਚ ਵਕਫਾ ਦੇ ਕੇ ਪਹਿਲਾਂ ਯੂਥ ਮੈਨੀਫੈਸਟੋ ਜਾਰੀ ਕੀਤਾ, ਫਿਰ ਹੁਣ ਕਿਸਾਨਾਂ ਲਈ ਮੈਨੀਫੈਸਟੋ ਜਾਰੀ ਕੀਤਾ, ਫਿਰ ਉਹ ਇੰਡਸਟਰੀ ਲਈ ਮੈਨੀਫੈਸਟੋ ਜਾਰੀ ਕਰਨਗੇ, ਫਿਰ ਉਹ ਜਿਹੜਾ ਰੁਜ਼ਗਾਰ ਹੈ, ਇੰਪਲਾਈਮੈਂਟ ਜਾਂ ਹੋਰ ਜਿਹੜੀਆਂ ਚੀਜ਼ਾਂ ਜੁੜੀਆਂ ਹੋਈਆਂ ਉਹਦਾ ਮੈਨੀਫੈਸਟੋ ਜਾਰੀ ਕਰਨਗੇ। ਇਸ ਤਰ੍ਹਾਂ ਉਹ ਟੋਟਿਆਂ 'ਚ ਮੈਨੀਫੈਸਟੋ ਜਾਰੀ ਕਰਕੇ ਇੱਕ ਤਾਂ ਇਹਦੇ 'ਚ ਬਾਕੀ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਤੋਂ ਅੱਗੇ ਨਿਕਲ ਰਹੇ ਆ, ਇਹ ਉਹਨਾਂ ਨੂੰ ਐਡਵਾਂਟੇਜ ਮਿਲ ਰਿਹਾ ਹੈ। ਘੱਟੋ ਘੱਟ ਪੰਜਾਬ ਦਾ ਕਿਸਾਨ ਜਿਹੜਾ ਕਾਮਨ ਕਿਸਾਨ ਹੈ ਉਹ ਜ਼ਰੂਰ ਸੋਚਣ ਲਈ ਮਜਬੂਰ ਹੋਏਗਾ ਵੀ ਦੇਖੋ ਜੀ, ਆਮ ਆਦਮੀ ਪਾਰਟੀ ਨੇ ਸਾਨੂੰ ਵਿਸ਼ੇਸ਼ ਤੌਰ ਤੇ ਡੀਲ ਕੀਤਾ ਹੈ। ਸਿਰਫ ਕਿਸਾਨਾਂ ਨੂੰ ਟਾਰਗੇਟ ਕਰਕੇ ਦੇਖ ਕੇ, ਉਹਨਾਂ ਦੀਆਂ ਪ੍ਰੋਬਲਮਸ ਦੇਖ ਕੇ ਉਹਨਾਂ ਨੇ ਮੈਨੀਫੈਸਟੋ ਜਾਰੀ ਕੀਤਾ। ਇੱਕ ਕਾਮਨ ਕਿਸਾਨ ਦੇ ਮਨ 'ਚ ਆਏਗਾ ਜਿਹੜਾ ਆਮ ਆਦਮੀ ਪਾਰਟੀ ਦੇ ਪੱਖ 'ਚ ਗੱਲ ਜਿਹੜੀ ਹੈ ਜਾਏਗੀ। ਤੇ ਹੁਣ ਇਸ ਤੋਂ ਬਾਅਦ ਨਵੇਂ ਮੈਨੀਫੈਸਟੋ ਜਾਰੀ ਕਰਨਗੇ। ਉਹ ਮੈਨੀਫੈਸਟੋ ਜਦੋਂ ਜਾਰੀ ਕਰਨਗੇ ਵੱਖ-ਵੱਖ ਖੇਤਰਾਂ ਦੇ, ਤਾਂ ਫਿਰ ਸ਼ਾਇਦ ਉਹਨਾਂ ਨੂੰ ਕੁਝ ਹੋਰ ਜਿਹੜਾ ਲਾਭ ਮਿਲਣ ਦੀ ਸੰਭਾਵਨਾ ਪੈਦਾ ਹੋਏਗੀ।
ਹੁਣ ਅਗਲੀ ਗੱਲ ਜਿਹੜੀ ਮੈਨੀਫੈਸਟੋ ਦੇ ਸੰਦਰਭ 'ਚ ਮੈਂ ਕਰਨੀ ਚਾਹੁੰਦਾ, ਜਿਹੜੇ ਵਾਅਦੇ ਹੈ, ਮੈਂ ਵਾਅਦੇ ਉੱਤੇ ਜਾਣਾ ਨਹੀਂ, ਮੈਂ ਜਿੱਦਾਂ ਪਹਿਲਾਂ ਕਿਹਾ ਮੈਂ ਇਕੱਲਾ ਵਾਅਦਾ ਨਹੀਂ ਤੁਹਾਡੇ ਨਾਲ ਡਿਸਕਸ ਕਰਨਾ, ਕਿਉਂਕਿ ਉਹ ਜਿਹੜੇ ਵਾਅਦੇ ਆ ਤੁਸੀਂ ਸਾਰੇ ਸੁਣ ਚੁੱਕੇ ਹੋ। ਮੈਂ ਇਹ ਗੱਲ ਕਰਨਾ ਕਿ ਕੀ ਇਹ ਵਾਅਦੇ ਪੂਰੇ ਹੋ ਸਕਦੇ ਕਿ ਨਹੀਂ। ਜੇ ਮੈਂ ਇਕੱਲੇ ਵਾਅਦੇ ਦਾ ਜ਼ਿਕਰ ਕਰਨ ਲੱਗਾ ਤਾਂ ਆਪਣਾ ਸਾਰਾ ਪ੍ਰੋਗਰਾਮ ਹੀ ਇਸ ਗੱਲ ਤੇ ਚੱਲ ਜਾਏਗਾ। ਮੈਂ ਸਮਝਦਾ ਹੈ ਕਿ ਬਾਕੀ ਰਵਾਇਤੀ ਪਾਰਟੀਆਂ ਨੇ ਵੀ ਜਿਹੜੇ ਵਾਅਦੇ ਕੀਤੇ ਆ, ਅੱਜ ਕੀਤੇ ਆ ਜਾਂ ਇਸ ਤੋਂ ਪਹਿਲਾਂ ਕਰਦੇ ਰਹੇ ਆ, ਉਹਨਾਂ ਨੇ ਵੀ ਵਾਅਦੇ ਕੀਤੇ ਆ ਤੇ ਉਹ ਕਦੀ ਵੀ ਪੂਰੇ ਨਹੀਂ ਹੋਏ। ਇਸ ਕਰਕੇ ਸ਼ੰਕੇ ਉੱਠ ਰਹੇ ਆ ਆਮ ਆਦਮੀ ਪਾਰਟੀ ਦੇ ਯੂਥ ਮੈਨੀਫੈਸਟੋ ਤੇ ਵੀ ਤੇ ਕਿਸਾਨਾਂ ਲਈ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਉਹਦੇ ਤੇ ਵੀ ਕੀ ਇਹ ਵਾਅਦੇ ਪੂਰੇ ਕਰ ਸਕਦੇ ਆ, ਕਿਉਂਕਿ ਵਾਅਦੇ ਬੜੇ ਲੰਮੇ ਆ ਤੇ ਵੱਡੇ ਆ। ਤੇ ਖਾਸ ਤੌਰ ਦੇ ਉੱਤੇ ਜਿਹੜਾ ਵੱਡਾ ਸਵਾਲ ਉੱਠ ਰਿਹਾ ਵੀ ਕੀ 86,000 ਦਾ ਸਾਡਾ 86,000 ਕਰੋੜ ਦਾ ਸਾਡਾ ਪੰਜਾਬ ਗੌਰਮੈਂਟ ਦਾ ਬਜਟ ਹੈ ਆਮ ਤੌਰ ਤੇ 80,000 ਦਾ ਕਰਜ਼ਾ ਹੈ, 80,000 ਕਰੋੜ ਦਾ ਕਰਜ਼ਾ ਕਿਸਾਨ ਤੇ ਹੁਣ ਕਰਜ਼ਾ ਮਾਫ ਆਉਂਦਿਆਂ ਸਾਰੀ ਕਰ ਦੇਣਾ ਹੈ ਤੇ ਬਜਟ ਤਾਂ ਸਾਰਾ ਹੀ ਸਾਡਾ 86 ਕਰੋੜ ਦਾ ਹੈ ਤੇ ਕਰਜ਼ਾ ਜਿਹੜਾ ਮਾਫ ਕਰਨਾ 80,000 ਕਰੋੜ ਕਿੱਥੋਂ ਲੈ ਕੇ ਆਉਣਾ। ਇਹ ਸਵਾਲ ਉੱਠ ਰਿਹਾ। ਬਾਕੀ ਕੱਲਾ ਨਹੀਂ ਮੈਂ ਗੱਲ ਕਰਦਾ, ਪਿਛਲੀਆਂ ਸਰਕਾਰਾਂ ਤੇ ਜਾਂ ਪਿਛਲੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਤੇ ਵੀ ਸਵਾਲ ਉੱਠਦੇ ਰਹੇ ਵੀ ਇਹਨੇ ਵਾਅਦੇ ਵੱਡੇ ਕੀਤੇ, ਲਾਗੂ ਨਹੀਂ ਕੀਤੇ। ਹੁਣ ਜਿਹੜੇ ਆਮ ਆਦਮੀ ਪਾਰਟੀ ਨੇ ਕਿਸਾਨ ਮੈਨੀਫੈਸਟੋ 'ਚ ਵਾਅਦੇ ਕੀਤੇ ਕਰਜ਼ੇ ਤੋਂ ਲੈ ਕੇ ਲੋਨ ਦੇਣ ਤੱਕ ਜਾਂ ਖੁਦਕੁਸ਼ੀ ਕਰ ਗਏ ਜਿਹੜੇ ਕਿਸਾਨ ਹੈ ਉਹਨਾਂ ਨੂੰ ਮੁਆਵਜ਼ਾ ਦੇਣ ਤੱਕ, ਇਹਦੇ ਲਈ ਰੈਵਨਿਊ ਕਿੱਥੋਂ ਆਉਣਾ ਇਹ ਵੱਡਾ ਸਵਾਲ ਹੈ। ਵੀ ਸਾਡੇ ਕੋਲ ਸੋਰਸਿਸ ਕੀ ਹੈ, ਜਿਹੜੇ ਸਾਡੇ ਕੋਲ ਸੋਰਸਿਸ ਇਸ ਵੇਲੇ ਚੱਲ ਰਹੇ ਆ, ਸ਼ਰਾਬ ਤੋਂ ਸਭ ਤੋਂ ਜ਼ਿਆਦਾ ਰੈਵਨਿਊ ਸਾਨੂੰ ਆਉਂਦਾ। ਕਿਸੇ ਪਿੰਡ ਦੇ ਵਿੱਚ ਸਕੂਲ ਹੋਵੇ ਨਾ ਹੋਵੇ, ਸ਼ਰਾਬ ਦਾ ਠੇਕਾ ਜ਼ਰੂਰ ਹੈ ਤੇ ਸਰਕਾਰ ਉਸ ਸ਼ਰਾਬ ਦੇ ਠੇਕਿਆਂ ਤੋਂ ਜਿਹੜਾ ਰੈਵਨਿਊ ਆਉਂਦਾ ਉਹਦੇ ਸਿਰ ਤੇ ਚੱਲਦੀ ਹੈ। ਇਹ ਚਾਹੀਦਾ ਸੀ ਆਮ ਆਦਮੀ ਪਾਰਟੀ ਨੂੰ ਵੀ ਉਹ ਨਾਲ ਦੀ ਨਾਲ ਆਪਣੇ ਮੈਨੀਫੈਸਟੋ 'ਚ ਉਹ ਵਿਧੀ ਦੱਸ ਦੇ ਵੀ ਅਸੀਂ ਇਹਨਾਂ ਖੇਤਰਾਂ 'ਚੋਂ ਨਵਾਂ ਰੈਵਨਿਊ ਪੈਦਾ ਕਰਾਂਗੇ, ਪੈਸਾ ਲੈ ਕੇ ਆਵਾਂਗੇ, ਨਵੇਂ ਸੋਰਸ ਪੈਦਾ ਕਰਾਂਗੇ, ਤਾਂ ਜੋ ਲੋਕਾਂ ਨੂੰ ਯਕੀਨ ਵੱਧ ਜਾਂਦਾ ਵੀ ਹਾਂ ਵੀ ਸੱਚਮੁੱਚ ਇਹਨਾਂ ਨੇ ਇੱਕ ਮੰਜ਼ਿਲ ਵੀ ਦਿਖਾਈ ਹੈ ਤੇ ਮੰਜ਼ਿਲ ਤੇ ਪਹੁੰਚਣ ਦਾ ਰਸਤਾ ਵੀ ਦਿੱਤਾ ਹੈ। ਇਸ ਕਿਸਾਨ ਮੈਨੀਫੈਸਟੋ ਦੇ ਵਿੱਚ ਦਾਅਵੇ ਹੈ, ਵਾਅਦੇ ਹੈ, ਪਰ ਉਹਨਾਂ ਦਾਅਵੇ ਵਾਅਦਿਆਂ ਨੂੰ ਪੂਰਾ ਕਿੱਦਾਂ ਕਰਨਾ ਉਹਦੀ ਵਿਧੀ ਨਹੀਂ ਹੈ। ਇਹ ਪ੍ਰੋਬਲਮ ਹੈ ਇਸ ਮੈਨੀਫੈਸਟੋ ਦੇ ਨਾਲ। ਦੂਜੀ ਗੱਲ ਮੈਂ ਸਮਝਦਾ ਵਿੱਚੋਂ ਜਿਹੜੇ ਵੀ ਮੈਨੀਫੈਸਟੋ ਹੁੰਦੇ ਹੈ, ਚਾਹੇ ਉਹ ਕਾਂਗਰਸ ਵਾਲੇ ਜਾਰੀ ਕਰਨ, ਚਾਹੇ ਹੁਣ ਆਮ ਆਦਮੀ ਪਾਰਟੀ ਨੇ ਜਾਰੀ ਕੀਤੇ, ਚਾਹੇ ਅਕਾਲੀ, ਜੇ ਇਹਨੂੰ ਲੀਗਲ ਡਾਕੂਮੈਂਟ ਤਸੱਵਰ ਕਰ ਲਿਆ ਜਾਏ ਜਾਂ ਮੰਨ ਲਿਆ ਜਾਏ, ਇਹਨੂੰ ਲੀਗਲ ਡਾਕੂਮੈਂਟ ਦਾ ਦਰਜਾ ਦਿੱਤਾ ਜਾਏ, ਵੀ ਕਾਨੂੰਨੀ ਦਰਜਾ ਦਿੱਤਾ ਜਾਏ, ਜਿਹੜਾ ਕੋਈ ਮੈਨੀਫੈਸਟੋ ਜਾਰੀ ਕਰਦਾ ਉਹ ਕਾਨੂੰਨ ਦੇ ਦਾਇਰੇ 'ਚ ਆਵੇ, ਤਾਂ ਜੋ ਜੇ ਉਹ ਵਾਅਦੇ ਆਪਣੇ ਪੂਰੇ ਨਹੀਂ ਕਰਦੇ ਤਾਂ ਕਾਨੂੰਨਨ ਉਹਨਾਂ ਨੂੰ ਘੇਰਿਆ ਜਾ ਸਕੇ ਤੇ ਕਿਤੇ ਖੜਾ ਕੀਤਾ ਜਾ ਸਕੇ। ਆਮ ਆਦਮੀ ਪਾਰਟੀ ਇਹ ਗੱਲਾਂ ਕਰ ਸਕਦੀ ਸੀ। ਆਮ ਆਦਮੀ ਪਾਰਟੀ ਬਾਕੀਆਂ ਨਾਲੋਂ ਵੱਖਰੇ ਹੋਣ ਦਾ ਦਾਅਵਾ ਕਰਦੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਬਿਲਕੁਲ ਵੱਖਰਾਪਨ ਦਿਖਾਉਣਾ ਵੀ ਚਾਹੀਦਾ ਸੀ। ਆਮ ਆਦਮੀ ਪਾਰਟੀ ਦੀ ਦਿੱਕਤ ਇਹ ਹੈ ਵੀ ਵੋਟ ਪੋਲੀਟਿਕਸ ਜਿਹੜੀ ਚੱਲ ਰਹੀ ਹੈ ਰਵਾਇਤੀ ਪਾਰਟੀਆਂ ਦੀ, ਉਸੇ ਵੋਟ ਪੋਲੀਟਿਕਸ ਦੇ ਉੱਤੇ ਲਗਭਗ ਆਮ ਆਦਮੀ ਪਾਰਟੀ ਨੇ ਆਪਣੇ ਪੈਰ ਰੱਖੇ ਹੈ। ਮੈਂ ਇੱਕੋ ਗੱਲ ਕਰਨੀ ਹੈ, ਭਗਵੰਤ ਮਾਨ ਹੋਰੀ ਬਾਰ-ਬਾਰ ਇੱਕੋ ਗੱਲ ਦੁਹਰਾਉਂਦੇ ਰਹੇ ਪਿਛਲੇ ਸਮੇਂ ਦੇ ਵਿੱਚ ਵੀ ਪੰਜਾਬ ਦੀ ਜਨਤਾ ਨੂੰ ਬਾਦਲਾਂ ਨੇ ਭਿਖਾਰੀ ਬਣਾ ਦਿੱਤਾ, ਪਹਿਲਾਂ ਕੈਪਟਨ ਨੇ ਤੇ ਹੁਣ ਬਾਦਲਾਂ ਨੇ। ਤੇ ਆਮ ਆਦਮੀ ਪਾਰਟੀ ਨੇ ਇਹ ਵਾਅਦਾ ਕਰਕੇ ਵੀ ਅਸੀਂ ਜਿਹੜੇ ਸਬਸਿਡੀ ਵਾਲੇ ਕਿਸਾਨ ਹੈ, ਆਟਾ ਦਾਲ ਵਾਲੀ ਸਕੀਮ ਜਿਹੜੀ ਹੈ ਉਹਦੇ 10 ਲੱਖ ਟੱਬਰ ਹੋਰ ਜੋੜਾਂਗੇ, 10 ਲੱਖ ਟੱਬਰਾਂ ਨੂੰ ਹੋਰ ਭਿਖਾਰੀ ਬਣਾਉਣ ਵੱਲ ਜਿਹੜਾ ਪੈਰ ਧਰ ਲਿਆ ਆਮ ਆਦਮੀ ਪਾਰਟੀ ਫਰਕ ਹੀ ਰਹਿ ਗਿਆ। ਸਵੇਰ ਦੀਆਂ ਬਹੁਤ ਗੱਲਾਂ ਕੀਤੀਆਂ ਜਾ ਸਕਦੀਆਂ, ਮੈਂ 2-3 ਪੁਆਇੰਟ ਜਿਹੜੀ ਦੁਹਰਾ ਦਿੰਦਾ। ਨੰਬਰ 1 ਮੈਂ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਨੇ ਐਡਵਾਂਟੇਜ ਮਿਲੀ ਹੈ ਉਹਨੂੰ, ਜਿਹੜੇ ਉਹਨੇ ਵੱਖ-ਵੱਖ ਖੇਤਰਾਂ ਦੇ ਵੱਖਰੇ ਮੈਨੀਫੈਸਟੋ ਜਾਰੀ ਕਰਨ ਦੀ ਨਵੀਂ ਰੀਤ ਪਾਈ ਹੈ। ਇਹ ਉਹਨਾਂ ਦੀ ਪਾਪੂਲਿਜ਼ਮ ਦੀ ਪੋਲੀਟਿਕਸ ਹੈ ਜਿਹਦੇ 'ਚੋਂ ਕਾਫੀ ਮਾਹਰ ਹੈ ਅਰਵਿੰਦ ਕੇਜਰੀਵਾਲ ਖਾਸ ਤੌਰ ਦੇ ਉੱਤੇ। ਦੂਜੀ ਗੱਲ ਮੈਂ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਟੋਟਲ ਮੈਨੀਫੈਸਟੋ ਉਹਦੇ 'ਚ ਉਹਨਾਂ ਨੇ ਗਲਤੀ ਇਹ ਕੀਤੀ ਹੈ, ਦਾਅਵੇ ਬੜੇ ਚੰਗੇ ਆ, ਸੁਣਨ ਨੂੰ ਬੜੇ ਚੰਗੇ ਲੱਗਦੇ ਆ, ਵਾਅਦੇ ਵੀ ਸੁਣਨ ਨੂੰ ਚੰਗੇ ਲੱਗਦੇ ਆ, ਲੱਗਦਾ ਵੀ ਏਦਾਂ ਹੋ ਜਾਊਗਾ, ਪਰ ਗਲਤੀ ਉਹਨਾਂ ਦੀ ਇਹ ਹੈ ਕਿ ਉਹਨਾਂ ਨੇ ਵਾਅਦੇ ਤਾਂ ਕਰ ਲਏ ਪਰ ਉਹ ਵਾਅਦੇ ਪੂਰੇ ਕਿੱਦਾਂ ਕਰਨੇ ਆ ਉਹਦੀ ਕੋਈ ਵਿਧੀ ਹੈ ਨਹੀਂ। ਉਸ ਮੈਨੀਫੈਸਟੋ ਦੇ ਵਿੱਚ ਕੋਈ ਰਸਤਾ ਨਹੀਂ ਸੁਝਾਇਆ, ਮੰਜ਼ਿਲ ਦਿਖਾਤੀ ਹੈ, ਮੰਜ਼ਿਲ ਤੇ ਪਹੁੰਚਣਾ ਕਿੱਦਾਂ ਉਹ ਰਸਤਾ ਨਹੀਂ ਦਿਖਾਇਆ। ਤੀਜੀ ਗੱਲ ਮੈਂ ਇਹਦੇ 'ਚ ਕੀਤੀ ਹੈ ਕਿ ਮੈਨੀਫੈਸਟੋਸ ਜਿਹੜੇ ਹੈ ਉਹਨਾਂ ਨੂੰ ਲੀਗਲ ਡਾਕੂਮੈਂਟ ਦਾ ਦਰਜਾ ਦੇਣ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਜਿਹੜੀਆਂ ਗੱਲਾਂ ਕਹੀਆਂ ਉਹ ਮੁੱਕਰਨ ਨਾ, ਉਸ ਤੋਂ ਕੋਈ ਵੀ ਮੁੱਕਰੇ ਨਾ, ਵਾਅਦੇ ਲਾਰੇ ਨਾ ਬਣ ਜਾਣ। ਇਸ ਕਰਕੇ ਲੀਗਲ ਡਾਕੂਮੈਂਟ ਦੇ ਤੌਰ ਤੇ ਮਾਨਤਾ ਜਿਹੜੀ ਹੈ ਦਿੱਤੀ ਜਾਣੀ ਚਾਹੀਦੀ ਹੈ ਚੋਣ ਮੈਨੀਫੈਸਟੋ ਨੂੰ। ਜੀ ਹਾਂਜੀ, ਤੇ ਆਪਾਂ ਅੱਗੇ ਗੱਲ ਕਰਦੇ ਹਾਂ। ਇੱਕ ਨਵਾਂ ਫਰੰਟ ਬਣਿਆ ਆਵਾਜ਼ੇ ਪੰਜਾਬ, ਉਸ ਫਰੰਟ ਦਾ ਨਾਮਕਰਨ ਤੇ ਕਰ ਦਿੱਤਾ ਜੀ ਸਿੱਧੂ ਨੇ, ਨਵਜੋਤ ਸਿੰਘ ਸਿੱਧੂ ਨੇ, ਪਰ ਉਸ ਤੋਂ ਬਾਅਦ ਪਤਾ ਨਹੀਂ ਕਿਹੜੀ ਗੇਮ ਹੈ ਕਿ 15 ਦਿਨਾਂ ਲਈ ਕਿੱਥੇ ਗਾਇਬ ਹੋ ਜਾਂਦੇ ਤੇ ਆਣ ਕੇ ਕੁਝ ਹੋਰ ਨਵਾਂ ਹੀ ਸ਼ੇਰ ਲੈਂਦੇ ਆ।
ਬਲਕਿ ਦੁਬਦਾ ਵਾਲੀ ਸਥਿਤੀ ਪੰਜਾਬ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਬਣੀ ਹੋਈ ਹੈ। ਮੈਂ ਬਿਲਕੁਲ, ਮੇਰੀ ਧਾਰਨਾ ਇਹ ਹੈ, ਮੈਂ ਸਮਝਦਾ ਕਿ ਅੱਜ ਪੰਜਾਬ ਜਿਸ ਸਿਚੁਏਸ਼ਨ 'ਚ ਸਿਆਸੀ ਤੌਰ ਦੇ ਉੱਤੇ, ਇਸ ਤੋਂ ਪਹਿਲਾਂ ਇੰਨੀ ਬੁਰੀ ਦੌਰ 'ਚ ਕਦੀ ਵੀ ਪੰਜਾਬ ਰਿਹਾ ਨਹੀਂ। ਪੰਜਾਬ ਦੀ ਸਿਆਸਤ ਦਾ ਸਭ ਤੋਂ ਨਿਘਾਰ ਵਾਲਾ ਦੌਰ ਇਸ ਵੇਲੇ ਹੈ, ਜਿਹਦੇ 'ਚ ਆਪਾਧਾਪੀ ਹੈ, ਆਪਣੇ ਆਪ ਨੂੰ ਪੇਸ਼ ਕਰਨਾ ਤੇ ਆਪਣੇ ਆਪ ਨੂੰ ਬਾਕੀਆਂ ਨਾਲੋਂ ਬਿਹਤਰ ਦੱਸਣਾ ਤੇ ਸਿਰਫ ਸਤਾ ਹਾਸਲ ਕਰਨੀ, ਉਹਦੀ ਲਾਲਸਾ। ਇਸ ਤੋਂ ਬਿਨਾਂ ਸਾਡੀ ਰਾਜਨੀਤੀ ਦੇ ਵਿੱਚ ਕੁਝ ਨਹੀਂ ਹੈ ਅੱਜ ਪੰਜਾਬ ਦੀ ਰਾਜਨੀਤੀ। ਤੇ ਇੱਕ ਬਦਕਿਸਮਤੀ ਵਾਲੀ ਗੱਲ ਇਹ ਹੈ ਕਿ ਜਿਹੜੇ ਐਂਟੀ ਪੰਜਾਬ ਐਲੀਮੈਂਟ ਜਿਹੜਾ ਆ, ਉਹ ਐਂਟੀ ਪੰਜਾਬ ਐਲੀਮੈਂਟ ਜਿਹੜਾ ਪਿਛਲੇ 20 ਸਾਲਾਂ ਦੇ ਵਿੱਚ ਪ੍ਰਮਾਣਿਤ ਹੋ ਚੁੱਕਾ, ਉਹ ਐਂਟੀ ਪੰਜਾਬ ਐਲੀਮੈਂਟ ਵੀ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਤਾਂ ਜੀ ਪੰਜਾਬ ਕਰਕੇ ਰਾਸ਼ਟਰਵਾਦੀ ਸੀਟ ਛੱਡੀ ਹੈ ਤੇ ਮੈਂ ਪੰਜਾਬੀਅਤ ਦੀ ਦਵਾਈ ਦਿੰਦਾ ਤੇ ਇਸ ਕਰਕੇ ਪੰਜਾਬ ਨੂੰ ਬਚਾਉਣਾ ਹੈ ਤੇ ਆਓ ਫਿਰ ਆਪਾਂ ਇੱਕ ਨਵਾਂ ਫਰੰਟ ਬਣਾਈਏ। 20 ਸਾਲ ਦੇ ਵਿੱਚੋਂ 15 ਸਾਲ ਲੋਕ ਸਭਾ ਦੇ ਮੈਂਬਰ ਰਹੇ ਨਵਜੋਤ ਸਿੰਘ ਸਿੱਧੂ, ਨਾ ਉਹਨਾਂ ਨੂੰ ਪੰਜਾਬ ਚੇਤੇ ਆਇਆ। ਪੰਜਾਬ ਤਾਂ ਬਹੁਤ ਦੂਰ ਦੀ ਗੱਲ ਹੈ, ਅੰਮ੍ਰਿਤਸਰ ਵੀ ਨਹੀਂ ਚੇਤੇ ਆਇਆ ਜਿੱਥੋਂ MP ਸੀਗੇ ਉਹ। ਹੁਣ ਜਿੱਦਣ ਉਹਨਾਂ ਨੇ ਚੌਥਾ ਫਰੰਟ ਦਾ ਐਲਾਨ ਕੀਤਾ, ਬੜੀ ਮਤਲਬ ਤੁਸੀਂ ਦੇਖੋ, ਤੁਸੀਂ ਉਹ ਜੇ ਸਾਰੀ ਪ੍ਰੈਸ ਕਾਨਫਰੰਸ ਤੁਸੀਂ ਦੇਖੋ, ਸਾਰਾ ਜ਼ੋਰ ਉਹਨਾਂ ਨੇ ਜਿਸ ਪਾਰਟੀ ਦੇ ਨਾਲ ਜੁੜਨਾ ਸੀ 10 ਦਿਨ ਪਹਿਲਾਂ, ਉਸੇ ਪਾਰਟੀ ਨੂੰ ਭੰਡਣ ਤੇ ਲਾ ਦਿੱਤਾ ਤੇ ਜਿਸ ਪਾਰਟੀ ਚੋਂ ਰਾਜ ਸਭਾ ਤੋਂ ਅਸਤੀਫਾ ਦਿੱਤਾ, ਉਹਨਾਂ ਤੋਂ ਦੁਖੀ ਹੋ ਕੇ ਉਹਨਾਂ ਦਾ ਬਚਾਅ ਕਰਦੇ ਰਹੇ, ਯਾਨੀ ਉਹਨਾਂ ਬਾਰੇ ਕੋਈ ਬਹੁਤੀ ਗੱਲ ਹੀ ਨਹੀਂ ਕੀਤੀ। ਸਿਰਫ ਇੱਕੋ ਗੱਲ ਕਹੀ ਕਿ BJP ਨੇ ਮੈਨੂੰ ਜੀ ਸ਼ੋ ਪੀਸ ਬਣਾ ਕੇ ਰੱਖਿਆ ਸੀ। ਇਸ ਤੋਂ ਬਾਅਦ BJP ਨੂੰ ਤਾਂ ਕੁਛ ਕਿਹਾ, ਭੰਡਿਆ ਕਿਹਨੂੰ? ਆਮ ਆਦਮੀ ਪਾਰਟੀ ਨੂੰ, ਅਰਵਿੰਦ ਕੇਜਰੀਵਾਲ ਨੂੰ। ਤੇ ਮੈਨੂੰ ਉਹ ਵੀਡੀਓ ਯਾਦ ਆ ਗਈ, ਜਿਸ ਵੀਡੀਓ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਨਕਲ ਕਰਦੇ ਆ ਨਵਜੋਤ ਸਿੰਘ ਸਿੱਧੂ। ਜਦੋਂ ਨਵਜੋਤ ਸਿੰਘ ਸਿੱਧੂ ਦੀ ਚਰਚਾ ਚੱਲ ਰਹੀ ਸੀ ਜਾਂ ਗੱਲ ਚੱਲ ਰਹੀ ਸੀ, ਬੰਦ ਕਮਰਾ ਮੀਟਿੰਗਾਂ ਹੋ ਰਹੀਆਂ ਸੀ ਅਰਵਿੰਦ ਕੇਜਰੀਵਾਲ ਨਾਲ। ਉਦੋਂ ਅਰਵਿੰਦ ਕੇਜਰੀਵਾਲ ਬਹੁਤ ਓਨੈਸਟ ਤੇ ਇਮਾਨਦਾਰ ਬੰਦੇ ਸੀ। ਨਵਜੋਤ ਸਿੰਘ ਸਿੱਧੂ ਦੀ ਨਜ਼ਰ 'ਚ ਨਵਜੋਤ ਕੌਰ ਸਿੱਧੂ ਤਾਂ ਬਾਰ-ਬਾਰ ਇੱਕੋ ਗੱਲ ਕਹਿੰਦੀ ਸੀ, ਪੰਜਾਬ ਦਾ ਬਚਣਾ ਹੀ ਆਮ ਆਦਮੀ ਪਾਰਟੀ ਕਰਕੇ ਹੈ। ਨਵਜੋਤ ਕੌਰ ਸਿੱਧੂ ਕਹਿ ਰਹੀ ਸੀ ਬਾਰ-ਬਾਰ। ਤੇ ਜਦੋਂ ਇੱਛਾਵਾਂ ਨਹੀਂ ਪੂਰੀਆਂ ਹੋਈਆਂ, ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਵੀ ਕਿਹਾ ਚੰਡੀਗੜ੍ਹ, ਵੀ ਮੈਨੂੰ ਕਹਿੰਦੇ ਤੈਨੂੰ ਨਹੀਂ ਚੋਣ ਲੜਾਉਣੀ, ਤੇਰੀ ਘਰ ਵਾਲੀ ਨੂੰ ਲੜਾ ਦਾਂਗੇ ਤੇ ਉਹਨੂੰ ਮੰਤਰੀ ਵੀ ਬਣਾ ਦਾਂਗੇ, ਤੈਨੂੰ ਨਹੀਂ ਚੋਣ ਲੜਾਉਣੀ। ਯਾਨੀ ਜੇ ਤੈਨੂੰ ਚੋਣ ਲੜਾਉਣ ਨੂੰ ਮੰਨ ਜਾਂਦੇ ਫਿਰ ਠੀਕ ਸੀ, ਫਿਰ ਤੂੰ ਆਮ ਆਦਮੀ ਪਾਰਟੀ ਸੀ। ਜੇ ਤੈਨੂੰ ਇਹ ਕਹਿਣਗੇ ਵੀ ਤੈਨੂੰ ਭਰਾ CM ਵੀ ਬਣਾ ਦਾਂਗੇ ਚੋਣਾਂ ਤੋਂ ਬਾਅਦ, ਫਿਰ ਆਮ ਆਦਮੀ ਪਾਰਟੀ ਵਰਗੀ ਇਨਕਲਾਬੀ ਪਾਰਟੀ ਕੋਈ ਨਹੀਂ ਸੀ। ਜਦੋਂ ਉਹ ਸੌਦਾ ਸਿਰੇ ਨਹੀਂ ਚੜਿਆ ਤੇ ਫਿਰ ਚੰਡੀਗੜ੍ਹ ਪ੍ਰੈਸ ਕਲੱਬ 'ਚ ਮੀਟਿੰਗ ਆਪਣੇ ਪ੍ਰੈਸ ਕਾਨਫਰੰਸ ਕਰਕੇ ਸਭ ਤੋਂ ਜ਼ਿਆਦਾ ਭੰਡਿਆ ਕਿਹਨੂੰ? ਆਮ ਆਦਮੀ ਪਾਰਟੀ ਨੂੰ। ਨਾ ਉਹਨਾਂ ਦੇ ਨਿਸ਼ਾਨੇ ਤੇ ਬਹੁਤਾ ਕਾਂਗਰਸ ਰਹੀ, ਨਾ BJP ਰਹੀ, ਨਿਸ਼ਾਨੇ ਤੇ ਆਮ ਆਦਮੀ ਪਾਰਟੀ। ਹੁਣ ਉਸ ਦਿਨ ਤੋਂ ਬਾਅਦ ਚੁੱਪ ਹੈ, ਨਵਜੋਤ ਸਿੰਘ ਸਿੱਧੂ ਵੀ ਚੁੱਪ ਹੈ ਤੇ ਨਵਜੋਤ ਕੌਰ ਸਿੱਧੂ ਵੀ ਚੁੱਪ ਹੈ। ਹੁਣ ਜਿਹੜੀ ਗੱਲ ਤੁਸੀਂ ਕਹਿੰਦੇ ਗੇਮ ਪਲਾਨ ਕੀ ਹੋ ਸਕਦਾ ਹੈ ਜੀ? ਨੰਬਰ 1 ਤਾਂ ਹਾਲੇ ਆਉਣ ਵਾਲੇ ਦਿਨਾਂ 'ਚ ਬਹੁਤਾ ਕਲੈਰਿਟੀ ਹੋਏਗੀ ਵੀ ਕੀ ਹੁੰਦਾ ਕੀ ਨਹੀਂ ਹੁੰਦਾ, ਕਿਉਂਕਿ ਆਵਾਜ਼ ਪੰਜਾਬ ਫਰੰਟ ਬਣਾਉਣ ਦੇ ਬਾਵਜੂਦ ਵੀ ਆਵਾਜ਼ ਪੰਜਾਬ ਫਰੰਟ ਨੂੰ ਕੋਈ ਬਹੁਤ ਜ਼ਿਆਦਾ ਹਾਲ ਫਿਲਹਾਲ ਹੁਲਾਰਾ ਨਹੀਂ ਮਿਲਿਆ। ਇਹ ਜ਼ਰੂਰ ਹੈ ਪ੍ਰਗਟ ਸਿੰਘ ਤੇ ਬੈਂਸ ਭਰਾਵਾਂ ਨੇ ਥੱਲੇ ਮਿਹਨਤ ਕੀਤੀ, ਬੜੇ ਲੋਕਾਂ ਨੂੰ ਮਿਲ ਮੁਲ ਰਹੇ ਹੈ। ਤੇ ਪ੍ਰਗਟ ਸਿੰਘ ਨੇ ਵੀ ਕਿਹਾ ਜੀ 6-7 ਅਕਾਲੀ MLA ਵੀ ਉਹਨਾਂ ਦੇ ਸੰਪਰਕ 'ਚ ਹੈ, ਪਰ ਉਹ ਕਿੱਦਾਂ ਗੱਲ ਨਿਕਲਦੀ ਆ ਮੂਹਰੇ ਆਉਂਦੀ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਬਹੁਤ ਜ਼ਿਆਦਾ ਪੰਜਾਬ ਦੇ ਲੋਕਾਂ ਨੇ ਚੌਥੇ ਫਰੰਟ ਨੂੰ ਵੈਲਕਮ ਨਹੀਂ ਕਿਹਾ। ਚੌਥੇ ਫਰੰਟ ਦੀ ਸਗੋਂ ਨੁਕਤਾਚੀਨੀ ਹੋਈ ਹੈ ਇਸ ਐਂਗਲ ਤੋਂ ਵੀ। ਇਹ ਲਓ ਜੀ ਬੜੀ ਸੋਹਣੀ ਪੰਜਾਬ ਦੇ ਵਿੱਚ ਇੱਕ ਗੇਮ ਬਣ ਰਹੀ ਸੀ, ਅਕਾਲੀ BJP ਗੱਠਜੋੜ ਤੇ ਕਾਂਗਰਸ ਦੇ ਮੁਕਾਬਲੇ ਆਮ ਆਦਮੀ ਪਾਰਟੀ ਇੱਕ ਵੱਡੀ ਧਿਰ ਬਣ ਕੇ ਉੱਭਰ ਰਹੀ ਸੀ। ਇਹ ਚੌਥਾ ਫਰੰਟ ਬਣਾ ਕੇ ਕਾਂਗਰਸ ਤੇ ਅਕਾਲੀ BJP ਦੀ ਮਦਦ ਕਰ ਰਹੇ ਆ। ਇਹ ਪੰਜਾਬ ਦੇ ਲੋਕਾਂ 'ਚ ਚਰਚਾ ਹੈ। ਇਸ ਕਰਕੇ ਹਾਲ ਫਿਲਹਾਲ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਇਹ ਸਾਰੀ ਚੀਜ਼ ਨੂੰ ਵਾਚ ਰਹੇ, ਦੇਖ ਰਹੇ ਆ, ਕਿਉਂਕਿ ਉਹਨਾਂ ਨੂੰ ਕੋਈ ਪੋਜ਼ਿਟਿਵ ਕਿਸਮ ਦਾ ਹੁੰਗਾਰਾ ਨਹੀਂ ਮਿਲਿਆ। ਦੂਜੀ ਮੈਨੂੰ ਇਹ ਲੱਗਦਾ ਹੈ ਵੀ ਭਾਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਫਿਰ ਆਵਾਜ਼ ਪੰਜਾਬ ਫਰੰਟ ਦਾ ਜਿਹੜਾ ਉਹਨਾਂ ਦਾ ਬਣਾਇਆ ਚੌਥਾ ਫਰੰਟ, ਉਹਦੇ 'ਚ ਐਕਟਿਵ ਵੀ ਹੋਣਗੇ, ਕੰਮ ਵੀ ਕਰਨਗੇ। ਤੇ ਮੈਨੂੰ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ RSS ਦੇ ਪਿੱਛੇ ਕੰਮ ਕਰ ਰਹੀ ਹੈ ਜੀ। ਮੈਂ ਤਾਂ ਇਸ ਗੱਲ ਦਾ ਪਹਿਲੇ ਦਿਨ ਤੋਂ ਧਾਰਨੀ ਹੈ ਕਿ RSS ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਪ੍ਰੈਕਟੀਕਲੀ ਆਪਣੇ ਜੀਵਨ ਦੇ ਵਿੱਚ ਢਾਲ ਚੁੱਕੇ ਹੈ ਨਵਜੋਤ ਸਿੰਘ ਸਿੱਧੂ। ਉਦਾਹਰਨਾਂ ਜਿੰਨੀਆਂ ਮਰਜ਼ੀ ਮੈਂ ਦੇ ਸਕਦਾ, ਉਹਦੇ ਤੇ ਆਪਾਂ ਵਕਤ ਜ਼ਾਇਆ ਨਹੀਂ ਕਰਦੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਵਜੋਤ ਸਿੰਘ ਸਿੱਧੂ ਹੁਣ ਤੱਕ ਕੀ ਕਰਦੇ ਰਹੇ ਆ। ਇੱਕ ਤਾਂ ਕਿਹਾ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਸਿੱਖੀ ਵੇਸ ਦੇ ਵਿੱਚ ਅੰਦਰੋਂ ਕੱਟੜ ਕਿਸਮ ਦੀ ਹਿੰਦੂ ਵਿਚਾਰਧਾਰਾ ਦਾ ਅਨੁਯਾਈ ਹੈ, ਯਾਨੀ RSS ਦਾ ਅਨੁਯਾਈ ਉਹ ਹੈ ਵੀ। ਉਹਦੀ ਟੋਟਲ ਲਾਈਫ ਸਟਾਈਲ 'ਚ ਝਲਕਦਾ। ਸੋ ਕਿਤੇ ਨਾ ਕਿਤੇ RSS ਦੀ ਗੇਮ ਵੀ ਇਹਦੇ ਵਿੱਚ ਹੋ ਸਕਦੀ ਹੈ। ਪਹਿਲਾਂ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਪੀਂਘਾ ਚੜਾਓ ਤੇ ਏਦਾਂ ਦਾ ਮਾਹੌਲ ਪੈਦਾ ਕਰੋ ਤੇ ਮੁੜ ਕੇ ਝਟਕਾ ਦਿਓ ਆਮ ਆਦਮੀ ਪਾਰਟੀ ਨੂੰ ਤੇ ਉਹਦੀ ਜਿਹੜੀ ਚੜਾਈ ਹੈ ਉਹਨੂੰ ਉਤਰਾਈ 'ਚ ਬਦਲ ਦਿਓ। ਬਕਾਇਦਾ ਇੱਕ ਏਜੰਡੇ ਤੇ ਵੀ ਕੰਮ ਕਰਦੇ ਹੋ ਸਕਦੇ ਆ ਤੇ ਉਹ ਏਜੰਡਾ ਪ੍ਰੈਕਟੀਕਲੀ ਚੌਥਾ ਫਰੰਟ ਬਣਾ ਕੇ ਲਾਗੂ ਹੋ ਸਕਦਾ ਹੈ, ਕਿਉਂਕਿ ਫਿਰ ਵੋਟਾਂ ਦੀ ਵੰਡ ਬਹੁਤ ਤਿੱਖੀ ਹੋਣੀ ਹੈ।
ਕੱਲ ਨੂੰ ਕੁਝ ਹੋਰ ਲੋਕ ਜੁੜਨਗੇ ਤੇ ਫਿਰ ਚੌਥਾ ਫਰੰਟ ਜੋ ਜਿੰਨੀ ਵੀ ਵੋਟ ਲੈ ਕੇ ਜਾਏਗਾ, ਆਪ ਜਿੱਤੇ ਨਾ ਜਿੱਤੇ, ਪਰ ਜਿਹੜਾ ਟੈਂਟ 'ਚ ਕਾਨਾ ਪਾਉਣ ਵਾਲੀ ਕਹਾਵਤ ਹੈ ਜਿਹੜੀ ਪੰਜਾਬੀ ਦੀ, ਉਹ ਜ਼ਰੂਰ ਸਹੀ ਅਰਥਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਚੌਥਾ ਫਰੰਟ ਉਸ ਕਹਾਵਤ ਨੂੰ ਪੂਰੀ ਤਰ੍ਹਾਂ ਅਮਲ 'ਚ ਲੈ ਕੇ ਆਏਗਾ। ਜੀ ਬਿਲਕੁਲ, ਕੁਛ ਵੀ ਹੋ ਸਕਦਾ ਹੈ ਜਿਸ ਤਰ੍ਹਾਂ ਤੁਸੀਂ ਐਨਾਲਿਸਿਸ ਕੀਤਾ ਹੈ, ਕਰਦੇ ਹਾਂ। ਅੱਗੇ ਆਪਾਂ ਵਿਧਾਨ ਸਭਾ ਦੀ ਗੱਲ ਕਰੀਏ। ਵਿਧਾਨ ਸਭਾ ਦਾ ਜਿਹੜਾ ਆਖਰੀ ਸੈਸ਼ਨ ਆ, ਉਸ ਦੇ ਵਿੱਚ ਜੇ ਗੱਲ ਕਰੀਏ ਡਰਾਮਿਆਂ ਦੀ, ਜਿਸ ਤਰ੍ਹਾਂ ਹੁਣ ਦੇਖ ਲਓ ਵਿਰੋਧੀ ਧਿਰ ਲੈ ਲਓ, ਕਾਂਗਰਸ ਆ, ਉਹਨੇ 9.5 ਸਾਲ ਕੁਛ ਨਹੀਂ ਕੀਤਾ, ਕੋਈ ਨਹੀਂ ਬੋਲੇ, ਆਪਸ ਵਿੱਚ ਇਹਨਾਂ ਦਾ ਕਾਟੋ ਕਲੇਸ਼ ਰਿਹਾ, ਪਾਟੋ ਧਾੜ ਰਹੀ ਆ। ਪਰ ਹੁਣ ਅਖੀਰ ਦੇ ਵਿੱਚ ਇਹਨਾਂ ਦਾ ਅਜੇ ਵੀ ਜਿਹੜਾ ਡਰਾਮਾ ਆ ਵਿਧਾਨ ਸਭਾ 'ਚ ਚੱਲ ਰਿਹਾ ਹੈ। ਦੇਖੋ, ਤੁਸੀਂ ਬੜੀ ਵਾਜਬ ਗੱਲ ਕਹੀ ਆ ਵੀ 9.5 ਸਾਲ ਕਾਂਗਰਸ ਪਾਰਟੀ ਜਿਹੜੀ ਹੈ ਜਾਂ ਉਹਦੀ ਲੀਡਰਸ਼ਿਪ ਜਿਹੜੀ ਹੈ, ਉਹਨੂੰ ਪੰਜਾਬ ਦੇ ਲੋਕਾਂ ਦਾ ਚੇਤਾ ਵੀ ਨਹੀਂ ਆਇਆ। ਜੇ ਚੇਤਾ ਆਇਆ ਹੁੰਦਾ ਤਾਂ ਦੂਸਰੀ ਵਾਰੀ ਸ਼੍ਰੋਮਣੀ ਅਕਾਲੀ ਦਲ BJP ਗੱਠਜੋੜ ਹਕੂਮਤ 'ਚ ਨਾ ਆਉਂਦਾ। ਸਾਨੂੰ ਯਾਦ ਹੈ ਨਾ ਵੀ ਕੈਪਟਨ ਅਮਰਿੰਦਰ ਨੇ ਤਾਂ ਤੰਬੂ ਵੀ ਗੜਾ ਲਏ ਸੀ ਚੰਡੀਗੜ੍ਹ ਦੇ ਵਿੱਚ ਜਦੋਂ ਚੋਣਾਂ ਦੇ ਨਤੀਜੇ ਆ ਰਹੇ ਸੀ ਪਿਛਲੀਆਂ ਚੋਣਾਂ ਦੇ। ਜੀ ਤੇ 11-12 ਵਜੇ ਤੱਕ ਤਾਂ ਢੋਲ ਧਮੱਕਾ ਸ਼ੁਰੂ ਹੋ ਗਿਆ ਸੀ, ਲਓ ਜੀ ਕੈਪਟਨ ਦੀ ਸਰਕਾਰ ਬਣ ਗਈ, ਕੈਪਟਨ ਦੀ। ਜਦ 1 ਵਜੇ ਨਤੀਜੇ ਜਿਹੜੇ ਆ ਸਪਸ਼ਟ ਆਉਣ ਲੱਗੇ ਤੇ ਤੰਬੂ ਉਖਾੜਨੇ ਪਏ, ਉਹ ਕਿਹਦੀ ਗਲਤੀ ਸੀ? ਇਹਨਾਂ ਦੀ ਗਲਤੀ ਆਪਦੀ ਸੀ। ਸ਼੍ਰੋਮਣੀ ਅਕਾਲੀ ਦਲ BJP ਗੱਠਜੋੜ ਥੋੜ੍ਹਾ ਜਿੱਤਿਆ ਪਿਛਲੀ ਵਾਰੀ, ਕਾਂਗਰਸ ਹਾਰੀ ਹੈ, ਆਪਣੀਆਂ ਗਲਤੀਆਂ ਨਾਲ ਹਾਰੀ ਹੈ। ਉਹ ਗਲਤੀਆਂ ਦੇ ਵਿੱਚ ਇੱਕ ਵੱਡੀ ਗਲਤੀ ਇਹ ਰਹੀ ਵੀ ਕਾਂਗਰਸ ਨੇ ਕਦੀ ਵੀ ਐਕਸਟਰਾ ਪਾਰਲੀਮਾਨੀ ਜਿਹੜੀ ਸਟਰਗਲਸ ਹੁੰਦੇ ਆ ਉਹਦੇ 'ਚ ਯਕੀਨ ਹੀ ਨਹੀਂ ਕੀਤਾ। ਸਟਰਗਲ ਦੇ 2 ਤਰੀਕੇ ਹੁੰਦੇ ਆ, ਜਿਹੜੀਆਂ ਪਾਰਟੀਆਂ ਨੇ, ਪੋਲੀਟੀਕਲ ਪਾਰਟੀਆਂ, ਉਹ 2 ਤਰੀਕੇ ਨਾਲ ਸਟਰਗਲ ਕਰਦੀਆਂ। ਇੱਕ ਸਟਰਗਲ ਹੁੰਦਾ ਪਾਰਲੀਮਾਨੀ ਸਟਰਗਲ, ਜਿਹੜਾ ਤੁਸੀਂ ਪਾਰਲੀਮੈਂਟ ਦੇ ਅੰਦਰ ਜਾਂ ਵਿਧਾਨ ਸਭਾਵਾਂ ਦੇ ਅੰਦਰ ਜਿੱਦਾਂ ਹੁਣ ਇਹ ਕਰ ਰਹੇ, ਇਹ ਵੀ ਸਟਰਗਲ ਸਹੀ ਅਰਥਾਂ 'ਚ ਨਹੀਂ ਹੈ, ਸਿਰਫ ਰੌਲਾ ਰੱਪਾ ਹੀ ਹੈ, ਪਰ ਤੁਸੀਂ ਮੰਨ ਲਓ ਇਹ ਸਟਰਗਲ ਹੈ। ਇੱਕ ਸਟਰਗਲ ਉਹ ਜਿਹੜਾ ਪਾਰਲੀਮੈਂਟ ਦੇ ਅੰਦਰ ਜਾਂ ਵਿਧਾਨ ਸਭਾ 'ਚ, ਇੱਕ ਐਕਸਟਰਾ ਪਾਰਲੀਮਾਨੀ ਸਟਰਗਲ ਹੁੰਦਾ ਜਿਹਨੂੰ ਤੁਸੀਂ ਕਹਿੰਦੇ ਹੋ ਸੜਕਾਂ ਤੇ ਉਤਰ ਕੇ ਤੁਸੀਂ ਲੋਕਾਂ ਦੀ ਬਾਂਹ ਫੜ ਕੇ ਲੋਕਾਂ ਦੇ ਨਾਲ ਖੜੋਣ ਦਾ ਦਮ ਭਰਦਿਆਂ ਹੋਇਆ ਲੜਨਾ ਹੈ ਹਕੂਮਤ ਦੇ ਖਿਲਾਫ। ਉਹ 9.5 ਸਾਲਾਂ 'ਚ ਕਿੱਥੇ ਆ? ਕਾਂਗਰਸ ਦਾ ਇੱਕ ਵੀ ਐਕਸ਼ਨ ਏਦਾਂ ਦਾ ਦਿਖਾ ਦਿਓ ਵੀ ਕਾਂਗਰਸ ਨੇ ਕਦੇ ਲੋਕਾਂ ਦੀ ਬਾਂਹ ਫੜਨ ਦੀ ਰਾਜਨੀਤੀ ਕੀਤੀ ਹੋਈ। ਕਾਂਗਰਸ ਨੇ ਤਾਂ ਲੋਕਾਂ ਦੀ ਬਾਂਹ ਮਰੋੜਨ ਦੀ ਰਾਜਨੀਤੀ ਕੀਤੀ ਹੈ ਤੇ ਉਹਦਾ ਖਮਿਆਜ਼ਾ ਪਿਛਲੀਆਂ ਚੋਣਾਂ 'ਚ ਵੀ ਭੁਗਤਿਆ। ਹੁਣ 9.5 ਸਾਲ ਕੀਤਾ ਕੱਖ ਨਹੀਂ। ਹੁਣ ਆਖਰੀ ਸੈਸ਼ਨ ਦੇ ਵਿੱਚ ਜੋ 2 ਦਿਨ ਤੋਂ ਰੌਲਾ ਪਾਇਆ ਹੋਇਆ ਤੇ ਰਾਤ ਵੀ ਪਹਿਲੀ ਵਾਰ ਜੀ 30 MLA ਕਾਂਗਰਸ ਦੇ ਉਹਨਾਂ ਨੇ ਰਾਤ ਵੀ ਵਿਧਾਨ ਸਭਾ ਦੇ ਅੰਦਰ ਹੀ ਗੁਜ਼ਾਰੀ। ਇਹ ਹਿੰਦੁਸਤਾਨ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਵਿਧਾਨ ਸਭਾ ਦੇ ਵਿੱਚ MLA ਜਿਹੜੇ ਆ ਰਾਤ ਨੂੰ ਵੀ ਉੱਥੇ ਜਾਣ, ਬਿਜਲੀ ਵੀ ਕੱਟ ਦਿੱਤੀ ਗਈ, ਗਰਮੀ 'ਚ ਬੜੀ ਮੁਸ਼ਕਿਲ ਹਾਲਾਤ ਦੇ ਵਿੱਚ ਸਾਰੀ ਰਾਤ ਕੱਟੀ ਉਹਨਾਂ ਨੇ। ਮੁੜ ਕੇ ਜਦੋਂ ਦੂਏ ਦਿਨ ਬਾਹਰ ਆਏ ਆਪਣੇ ਤਰੋ ਤਾਜ਼ਾ ਹੋਣ ਵਾਸਤੇ, ਮੁੜ ਕੇ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਤੇ ਉਹਨੇ ਬਾਹਰ ਹੀ ਧਰਨਾ ਲਾ ਲਿਆ। ਪਰ ਹੋਇਆ ਕੀ ਸੱਚਮੁੱਚ ਲੋਕਾਂ ਦੇ ਇਸ਼ੂਜ਼ ਤੇ ਸਾਰਾ ਕੁਝ ਹੋਇਆ। ਬੇਭਰੋਸਗੀ ਦਾ ਮਤਾ ਪੇਸ਼ ਕਰਦੀ ਹੈ ਕਾਂਗਰਸ ਵਿਧਾਨ ਸਭਾ ਦੇ ਵਿੱਚ ਤੇ ਫਿਰ ਟਾਈਮ ਦਾ ਅੜਿੱਕਾ ਪਾ ਕੇ ਸਵਾਲ ਹੀ ਨਹੀਂ ਕਰਦੀ। 11-14 ਮੁੱਦੇ ਸੀਗੇ, ਉਹਨਾਂ ਤੇ ਬਹਿਸ ਹੀ ਨਹੀਂ ਕੀਤੀ। 15 ਮਿੰਟ ਤੇ ਇਸ ਗੱਲ ਤੇ ਜ਼ੋਰ ਲਾਤਾ ਵੀ ਟਾਈਮ ਘੱਟ ਹੈ। ਸਪੀਕਰ ਨੇ ਟਾਈਮ ਵਧਾ ਕੇ 3 ਘੰਟੇ ਕਰਤਾ ਤੇ ਟਾਈਮ ਸਾਰਾ ਜ਼ਾਇਆ ਕਰਤਾ। ਜਾਣੀ ਬੇਭਰੋਸਗੀ ਮਤਾ ਡਿੱਗਣਾ ਸੀ, ਡਿੱਗ ਗਿਆ। ਫਿਰ ਤੁਸੀਂ ਵਿਧਾਨ ਸਭਾ ਦੇ ਵਿੱਚ ਰੌਲਾ ਪਾਉਂਦੇ ਹੋ ਤੇ ਸਮਝਦੇ ਹੋ ਵੀ ਏਦਾਂ ਹੀ ਸ਼ਾਇਦ ਪੰਜਾਬ ਦੇ ਲੋਕਾਂ 'ਚ ਸਾਡੀ ਭੱਲ ਬਣ ਜਾਏ। ਏਦਾਂ ਨਹੀਂ ਭੱਲ ਬਣ ਜਾਏ। ਐਂਟੀ ਸਟੇਟ ਇੱਕ ਵੇਵ ਹੈ ਪੰਜਾਬ ਦੇ ਵਿੱਚ, ਇਹਦੇ ਤੋਂ ਕੋਈ ਮੁਨਕਰ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ BJP ਗੱਠਜੋੜ ਜਿਹੜਾ ਆ ਉਹਦੇ ਖਿਲਾਫ ਇੱਕ ਬਹੁਤ ਜ਼ਿਆਦਾ ਗੁੱਸਾ ਆ ਪੰਜਾਬ ਦੇ ਲੋਕਾਂ 'ਚ। ਉਸ ਗੁੱਸੇ ਨੂੰ ਸਹੀ ਅਰਥਾਂ ਦੇ ਵਿੱਚ ਜੇ ਡਾਇਰੈਕਸ਼ਨ ਦਿੱਤੀ ਹੁੰਦੀ ਕਾਂਗਰਸ ਨੇ ਤਾਂ ਅੱਜ ਕਾਂਗਰਸ ਨੂੰ ਇਹ ਡਰਾਮੇ ਕਰਨ ਦੀ ਜ਼ਰੂਰਤ ਨਾ ਪੈਂਦੀ। ਜਿਨ੍ਹਾਂ ਨੇ ਲੋਕਾਂ ਦੀ ਬਾਂਹ ਫੜਨ ਦੀ ਰਾਜਨੀਤੀ ਕੀਤੀ ਹੁੰਦੀ ਹੈ ਉਹਨਾਂ ਨੂੰ ਇਸ ਤਰ੍ਹਾਂ ਦੇ ਡਰਾਮੇ ਨਹੀਂ ਕਰਨੇ ਪੈਂਦੇ ਜਿਸ ਤਰ੍ਹਾਂ ਡਰਾਮੇ ਕਾਂਗਰਸ ਨੇ ਕੀਤੇ ਹੈ। ਸੋ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਜਿਹੜੀ ਹੈ ਇਹ 2 ਦਿਨ ਦੇ ਵਿਧਾਨ ਸਭਾ ਦੇ ਰੌਲੇ ਰੱਪੇ ਦੇ ਨਾਲ ਕੋਈ ਬਹੁਤ ਜ਼ਿਆਦਾ ਕਮਬੈਕ ਕਰ ਲਏਗੀ ਪੰਜਾਬ 'ਚ, ਇਹਦੀ ਕੋਈ ਬਹੁਤੀ ਪੋਸੀਬਿਲਿਟੀ ਨਹੀਂ ਹੈ। ਹਾਲੇ ਵੈਸੇ 4-6 ਮਹੀਨੇ ਪਏ ਆ ਚੋਣਾਂ 'ਚ। ਕਾਂਗਰਸ ਨੂੰ ਪੰਜਾਬ ਦੇ ਲੋਕਾਂ 'ਚ ਜਾ ਕੇ ਆਪਣੀਆਂ ਗਲਤੀਆਂ ਸਵੀਕਾਰਨੀਆਂ ਚਾਹੀਦੀਆਂ ਜਿਹੜੀਆਂ ਪਿਛਲੇ ਸਮੇਂ 'ਚ ਉਹਨੇ ਕੀਤੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਹੀ ਬੇਬਾਕ ਤਰੀਕੇ ਦੇ ਨਾਲ ਆਪਣਾ ਜਿਹੜਾ ਆਉਣ ਵਾਲੇ ਸਮੇਂ 'ਚ ਭਵਿੱਖ ਦਾ ਜਿਹੜਾ ਰਾਜਨੀਤੀ ਦਾ ਨਕਸ਼ਾ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੀਦਾ। ਜੇ ਲੋਕਾਂ ਨੂੰ ਪਸੰਦ ਆਏਗੀ ਗੱਲ ਤਾਂ ਲੋਕ ਜ਼ਰੂਰ ਵੋਟ ਕਰਨਗੇ। ਹੁਣ ਜੇ ਹੈ ਕਿ ਜਿਹੜੀਆਂ ਵੋਟਾਂ ਦੀ ਵੰਡ ਦੀ ਪਾਲਿਸੀ ਇਸ ਵੇਲੇ ਅਡੋਪਟ ਕੀਤੀ ਹੋਈ ਹੈ ਰਵਾਇਤੀ ਪਾਰਟੀਆਂ ਨੇ, ਵੰਡ ਤੋਂ ਵੋਟਾਂ, ਵੰਡ ਤੋਂ ਕਿਸੇ ਤਰੀਕੇ ਨਾਲ ਵੰਡ ਵਡਾਈਆ ਕਰ ਦਿਓ, ਜਿਹਦੇ 'ਚੋਂ ਕਾਮਯਾਬ ਵੀ ਹੋ ਰਹੇ ਆ ਅਕਾਲੀ BJP ਤੇ ਕਾਂਗਰਸ ਵਾਲੇ, ਉਹਦੇ ਕਰਕੇ ਇੱਕ ਚੰਗੀ ਸਿਚੁਏਸ਼ਨ 'ਚ ਹੁਣ ਮੁੜ ਕੇ ਕਾਂਗਰਸ ਆਈ ਹੈ। ਕਾਂਗਰਸ ਦੀ ਵਾਪਸੀ ਇਸ ਕਰਕੇ ਹੋ ਰਹੀ ਹੈ ਕਿ ਪੰਜਾਬ 'ਚ ਇੱਕ ਚੌਥਾ ਫਰੰਟ ਬਣ ਗਿਆ। ਕਾਂਗਰਸ ਦੀ ਵਾਪਸੀ ਕਾਂਗਰਸ ਦੇ ਆਪਣੇ ਕਰਮਾਂ ਕਰਕੇ ਨਹੀਂ ਹੋ ਰਹੀ। ਜਿੱਦਾਂ ਅਕਾਲੀ BJP ਗੱਠਜੋੜ ਜਿਹੜੀ ਦੁਆਰਾ ਸੱਤਾ 'ਚ ਆਈ ਆ ਆਪਣੇ ਕਰਮਾਂ ਕਰਕੇ, ਕੰਮਾਂ ਕਰਕੇ ਥੋੜ੍ਹਾ ਆਏ ਆ, ਕਾਂਗਰਸ ਦੀਆਂ ਨਲਾਇਕੀਆਂ ਕਰਕੇ ਆਏ ਆ। ਏਦਾਂ ਹੀ ਹੁਣ ਓਪੋਜੀਸ਼ਨ ਜਿਹੜੀ ਹੈ ਉਹਦੇ 'ਚ ਜਿਹੜੇ ਵੱਖ-ਵੱਖ ਐਂਬੀਸ਼ੀਅਸ ਜਿਹੜੇ ਲੀਡਰ ਨੇ ਉਹਨਾਂ ਦੀਆਂ ਲਾਲਸਾਵਾਂ ਜਿਹੜੀਆਂ ਜਿਹਦੇ ਕਰਕੇ ਵੱਖਰੇ-ਵੱਖਰੇ ਫਰੰਟ ਹੋਣ 'ਚ ਆ ਰਹੇ ਆ,
ਉਹਨਾਂ ਕਰਕੇ ਕਾਂਗਰਸ ਜਿਹੜੀ ਹੈ ਉਹ ਥੋੜੀ ਵਾਪਸੀ ਕਰਦੀ ਦਿਖਾਈ ਦੇ ਰਹੀ ਹੈ। ਕੁਝ ਸੀਟਾਂ ਜਿਹੜੀਆਂ ਬਿਹਤਰ ਢੰਗ ਨਾਲ ਕਾਂਗਰਸ ਜਿੱਤੇਗੀ ਤੇ ਇਸ ਵੇਲੇ ਬਰਾਬਰ ਦੀ ਟੱਕਰ ਤੇ ਕਾਂਗਰਸ, ਅਕਾਲੀ, ਬੀਜੇਪੀ ਦੇ ਨਾਲ ਤੇ ਆਮ ਆਦਮੀ ਪਾਰਟੀ ਵੀ ਬਰਾਬਰ ਦੀ ਟੱਕਰ ਦੇ ਵਿੱਚ ਹੈ। ਉਹਦੇ 'ਚ ਥੋੜ੍ਹੀਆਂ ਸੀਟਾਂ ਵਾਧੂ ਕਾਂਗਰਸ ਲੈ ਸਕਦੀ ਹੈ, ਇੱਕ ਲੀਡਿੰਗ ਪੋਜੀਸ਼ਨ 'ਚ ਹੋ ਸਕਦੀ ਹੈ। ਪਰ ਸਰਕਾਰ ਬਣਾ ਜਾਏਗੀ ਕਾਂਗਰਸ, ਇੱਦਾਂ ਦੀ ਪੋਸੀਬਿਲਿਟੀ ਬਿਲਕੁਲ ਵੀ ਨਹੀਂ ਹੈ। ਸੋ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਜੇ ਕਾਂਗਰਸ ਦਾ ਥੋੜ੍ਹਾ ਬਹੁਤ ਕਮਬੈਕ ਸਾਨੂੰ ਦਿਖਾਈ ਦੇ ਰਿਹਾ, ਉਹ ਕਾਂਗਰਸ ਆਪਣੇ ਦਮ ਤੇ ਨਹੀਂ ਕਰ ਰਹੀ, ਉਹ ਓਪੋਜੀਸ਼ਨ ਦੀਆਂ ਬੇਵਕੂਫੀਆਂ ਕਰਕੇ ਕਰ ਰਹੀ ਹੈ ਜੀ। ਹਾਂਜੀ, ਤੇ ਅੱਗੇ ਗੱਲ ਆਪਾਂ ਬਿਹਾਰ ਦੀ ਸਥਿਤੀ ਦੀ ਗੱਲ ਕਰੀਏ ਕਿ ਉੱਥੇ ਜਿਹੜੀ ਸਿਚੁਏਸ਼ਨ ਹੈ ਉਹ ਵੀ ਬਦਲ ਰਹੀ ਹੈ, ਕਿਉਂਕਿ ਰਾਜਨੀਤਿਕ ਪਾਰਟੀਆਂ ਹੈ ਜੀ, ਇਹਨੇ ਆਪਣਾ ਫਾਇਦਾ ਦੇਖਣਾ ਹੁੰਦਾ। ਕੋਈ ਕਿਸੇ ਨੂੰ ਹਮਾਇਤ ਦੇ ਰਿਹਾ, ਕੋਈ ਕਿਸੇ ਨੂੰ। ਜਿਸ ਤਰ੍ਹਾਂ ਹੁਣ ਕਾਂਗਰਸ ਨੇ ਵੀ ਆਪਣੀ ਹਮਾਇਤ ਦੇ ਦਿੱਤੀ ਹੈ, ਤੇ ਸਿਚੁਏਸ਼ਨ ਕਾਫੀ ਚੇਂਜ ਹੋ ਗਈ ਹੈ ਉੱਥੇ। ਕਾਂਗਰਸ ਦੀ ਆਪ ਦੀ ਗੇਮ ਹੈ। ਕਾਂਗਰਸ ਵੈਸੇ ਮੈਂ ਪਹਿਲਾਂ ਤੋਂ ਹੀ ਕਰ ਰਹੀ ਹੈ ਗੱਠਜੋੜ 'ਚ ਹੈ, ਪਰ ਹੁਣ ਜਿਹੜਾ ਤਾਜ਼ਾ ਬਿਆਨ ਆਇਆ ਉਹ ਬਹੁਤ ਇੰਪੋਰਟੈਂਟ ਇਸ ਕਰਕੇ ਹੈ ਕਿ ਉਹਨਾਂ ਨੇ ਟਾਰਗੇਟ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਨੂੰ ਕੀਤਾ ਹੈ। ਕਾਂਗਰਸ ਨੇ ਓਪਨਲੀ ਸਪੋਰਟ ਕੀਤੀ ਨਿਤੀਸ਼ ਕੁਮਾਰ ਦੀ ਵੀ। ਨਿਤੀਸ਼ ਕੁਮਾਰ ਸਾਡੇ ਲੀਡਰ ਹੈ ਵੀ ਜੇ ਜਿਹੜੀ ਰਾਸ਼ਟਰੀ ਜਨਤਾ ਦਲ ਹੈ ਲਾਲੂ ਯਾਦਵ ਦੀ ਪਾਰਟੀ, ਜੇ ਉਹਨੂੰ ਕੋਈ ਬਹੁਤੀ ਤਕਲੀਫ ਹੈ ਤਾਂ ਗੱਠਜੋੜ ਤੋਂ ਬਾਹਰ ਚੱਲ ਜਾਵੇ। ਅਸਲ 'ਚ ਉੱਥੇ ਪ੍ਰੋਬਲਮ ਨਵੀਂ ਪੈਦਾ ਹੋਈ ਹੈ। ਸ਼ਹਾਬੂਦੀਨ ਜਿਹੜਾ ਜੇਲ੍ਹ 'ਚ ਰਿਹਾ ਹੋਇਆ 11-12 ਸਾਲਾਂ ਬਾਅਦ, ਉਹਨੇ ਆਉਂਦਿਆਂ ਹੀ ਜਿਸ ਤਰ੍ਹਾਂ ਦਾ ਬਿਆਨ ਦਿੱਤਾ ਵੀ ਮੇਰਾ ਲੀਡਰ ਤਾਂ ਲਾਲੂ ਪ੍ਰਸਾਦ ਯਾਦਵ ਹੈ। ਤੇ ਇਨ ਬਿਟਵੀਨ ਜਿਹੜਾ ਰਘੁਵੰਸ਼ ਪ੍ਰਸਾਦ ਸਿੰਘ ਹੈ, ਰਾਸ਼ਟਰੀ ਜਨਤਾ ਦਲ ਦਾ ਵੱਡਾ ਲੀਡਰ ਹੈ, ਉਹ ਬਾਰ-ਬਾਰ ਨੁਕਤਾਚੀਨੀ ਕਰ ਰਹੇ ਆਪਣੇ ਹੀ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ, ਜਿਹਦੇ ਕਰਕੇ ਬਿਹਾਰ ਦੀ ਸਰਕਾਰ ਨੂੰ ਨਮੋਸ਼ੀ ਦੀ ਸਥਿਤੀ ਬਰਦਾਸ਼ਤ ਕਰਨੀ ਪੈ ਰਹੀ ਹੈ। ਤੇ ਇੱਕ ਬਾਹੂਬਲ ਜਿਹੜਾ ਆ ਰਾਜਨੀਤੀ ਦੇ ਵਿੱਚ, ਉਹ ਫਿਰ ਤੋਂ ਵਾਪਸੀ ਕਰਦਾ ਦਿਖਾਈ ਦੇ ਰਿਹਾ ਹੈ ਬਿਹਾਰ ਦੇ ਵਿੱਚ। ਦੋ ਸੂਬੇ ਆ, ਬਿਹਾਰ ਤੇ ਉੱਤਰ ਪ੍ਰਦੇਸ਼, ਜਿੱਥੇ ਬਾਹੂਬਲ ਦੀ ਰਾਜਨੀਤੀ ਜਿਹੜੀ ਹੈ ਸਿਰ ਚੜ੍ਹ ਕੇ ਬੋਲਦੀ ਹੈ। ਇਸੇ ਕਰਕੇ ਉੱਥੇ ਸਭ ਤੋਂ ਜ਼ਿਆਦਾ ਗੈਂਗਸਟਰ ਜਿਹੜੇ ਪੈਦਾ ਹੁੰਦੇ ਆ, ਤੇ ਉਹਦੀ ਲਾਗ ਹੁਣ ਪੰਜਾਬ ਨੂੰ ਵੀ ਲੱਗ ਗਈ ਹੈ। ਪੰਜਾਬ 'ਚ ਗੈਂਗਸਟਰ ਜਿਹੜੇ ਆ ਕਾਫੀ ਪੈਦਾ ਹੋਏ ਆ। ਆਪਾਂ ਨੂੰ ਪਤਾ ਹੈ ਪਿਛਲੇ ਦਿਨਾਂ ਦੇ ਵਿੱਚ ਕੁਝ ਗੈਂਗਸਟਰ ਮਾਰੇ ਵੀ ਗਏ ਆ, ਤੇ ਜੇਲ੍ਹਾਂ 'ਚ ਬੈਠੇ ਲੋਕ ਜਿਹੜੇ ਆ ਉਹ ਗੈਂਗ ਚਲਾ ਰਹੇ ਆ। ਪੰਜਾਬ ਉਸ ਰਸਤੇ 'ਤੇ ਚੱਲਦਾ ਦਿਖਾਈ ਦੇ ਰਿਹਾ ਸੀ। ਸ਼ਾਇਦ ਪੰਜਾਬ ਦੇ ਵਿੱਚ ਇਹਨਾਂ ਚੋਣਾਂ ਤੋਂ ਬਾਅਦ ਕੋਈ ਨਵੀਂ ਸਥਿਤੀ ਬਣੇ ਤਾਂ ਸ਼ਾਇਦ ਕੋਈ ਬਚਾਅ ਹੋਏ। ਪਰ ਜਿਸ ਨੂੰ ਬਿਹਾਰ ਦਾ ਮਾਮਲਾ ਹੈ, ਉੱਥੇ ਬਾਹੂਬਲ ਦੀ ਰਾਜਨੀਤੀ ਪਿਛਲੇ ਸਮੇਂ ਦੇ ਵਿੱਚ ਜਿਹੜੀ ਹੈ ਉਹਨੂੰ ਵਿਦਾ ਕਰ ਦਿੱਤਾ ਗਿਆ ਸੀ। ਹੁਣ ਸ਼ਹਾਬੂਦੀਨ ਦੇ ਵਾਪਸ ਆਉਣ ਦੇ ਨਾਲ ਉਹ ਰਾਜਨੀਤੀ ਫਿਰ ਤੋਂ ਹਾਵੀ ਹੁੰਦੀ ਦਿਖਾਈ ਦੇ ਰਹੀ ਹੈ। ਇਹਦੇ ਕਰਕੇ ਕਾਂਗਰਸ ਤੇ ਰਾਸ਼ਟਰੀ ਜਨਤਾ ਦਲ ਦੇ ਵਿੱਚ ਤੇ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂਨਾਈਟਿਡ 'ਚ ਬਾਹਰੋਂ ਦੇਖਿਆ ਕੁਝ ਸੰਕਟ ਪੈਦਾ ਹੁੰਦੇ ਦਿਖਾਈ ਦੇ ਰਹੇ। ਇਹਨੂੰ ਸਾਰਾ ਕੁਝ ਨੂੰ ਸਮਝ ਆਇਆ ਲਾਲੂ ਪ੍ਰਸਾਦ ਯਾਦਵ ਨੇ, ਤੇ ਲਾਲੂ ਪ੍ਰਸਾਦ ਯਾਦਵ ਨੇ ਕੱਲ ਜਿਹੜੀ ਬਿਆਨਬਾਜ਼ੀ ਕੀਤੀ ਹੈ ਉਹਦੇ ਮੁਤਾਬਕ ਉਹ ਹਾਲੇ ਵੀ ਇਸੇ ਗੱਠਜੋੜ 'ਚ ਰਹਿਣਾ ਚਾਹੁੰਦੇ ਆ, ਕਿਉਂਕਿ ਉਹਨਾਂ ਨੂੰ ਵੀ ਲਾਭ ਮਿਲੇ ਹੈ। ਉਹਨਾਂ ਦਾ ਬੇਟਾ ਸਰਕਾਰ ਦੇ ਵਿੱਚ ਉਪ ਮੁੱਖ ਮੰਤਰੀ ਹੈ, ਬਾਕੀ ਕੁਝ ਹੋਰ ਵੀ ਬੜੇ ਲਾਭ ਨੇ, ਉਹਨਾਂ ਦੇ ਮੰਤਰੀ ਬਹੁਤ ਸਾਰੇ ਹੈਗੇ ਆ। ਉਹ ਲਾਭ ਹੁਣ ਕਿਉਂ ਛੱਡਣਗੇ ਲਾਲੂ ਪ੍ਰਸਾਦ ਯਾਦਵ? ਸੋ ਲਾਲੂ ਪ੍ਰਸਾਦ ਯਾਦਵ ਨੇ ਆਪਣੇ ਹੀ ਪਾਰਟੀ ਦੇ ਸੀਨੀਅਰ ਲੀਡਰ ਰਘੁਵੰਸ਼ ਪ੍ਰਸਾਦ ਨੂੰ ਝਿੜਕਿਆ ਵੀ ਹੈ, ਕਹਿ ਕੇ ਵੀ ਉਹਨੂੰ ਬਾਰ-ਬਾਰ ਸਮਝਾਇਆ ਕਿ ਸਰਕਾਰ ਦੇ ਖਿਲਾਫ ਤੇ ਨਿਤੀਸ਼ ਕੁਮਾਰ ਦੇ ਖਿਲਾਫ ਉਹ ਨਾ ਬੋਲੇ, ਉਹਨੂੰ ਸਮਝਾਉਣਾ ਪਏਗਾ। ਯਾਨੀ ਉਹਨਾਂ ਨੇ ਲਾਲੂ ਪ੍ਰਸਾਦ ਯਾਦਵ ਨੇ ਆਪਣੇ ਆਪ ਨੂੰ ਇਸੇ ਗੱਠਜੋੜ 'ਚ ਹਾਲ ਫਿਲਹਾਲ ਰੱਖਿਆ ਹੋਇਆ। ਉਹਨਾਂ ਦੇ ਆਪਣੇ ਇੰਟਰਸਟ ਨੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਬਿਹਾਰ ਦੀ ਰਾਜਨੀਤੀ, ਕਿਉਂਕਿ ਸਿਧਾਂਤ ਤਾਂ ਕਿਸੇ ਵੀ ਰਾਜਨੀਤੀ 'ਚ ਹੁਣ ਦਿਖਾਈ ਨਹੀਂ ਦੇ ਰਹੇ, ਸਿਰਫ ਮੌਕਾ ਪ੍ਰਸਤੀ ਦੀ ਤੇ ਸੱਤਾ ਹਾਸਲ ਕਰਨ ਦੀ ਸਿਆਸਤ ਦੇ ਗੱਠਜੋੜ ਹੈ, ਕੁਰਸੀ ਦੇ ਗੱਠਜੋੜ ਹੈ। ਹਾਲ ਫਿਲਹਾਲ ਕੁਰਸੀ ਦਾ ਗੱਠਜੋੜ ਬਿਹਾਰ 'ਚ ਬਣਿਆ ਹੋਇਆ। ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਕੋਈ ਨਵੀਂ ਸਿਚੁਏਸ਼ਨ ਡਿਵੈਲਪ ਹੋ ਸਕਦੀ ਹੈ ਜੀ। ਹਾਂ ਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸੁੱਚਾ ਸਿੰਘ ਛੋਟੇਪੁਰ, ਜਿਨ੍ਹਾਂ ਨੂੰ ਪਹਿਲਾਂ ਤੇ ਆਮ ਆਦਮੀ ਪਾਰਟੀ ਬੜੀ ਵਧੀਆ ਲੱਗਦੀ ਸੀ। ਉਸ ਤੋਂ ਬਾਅਦ ਉਹ ਦੂਸਰੀ ਇੱਕ ਹੋਰ ਫਰੰਟ ਬਣਿਆ, ਉੱਥੇ ਚਲ ਗਿਆ। ਉਹਨਾਂ ਨੇ ਵੀ ਕੋਈ ਬਿਆਨ ਦਿੱਤਾ ਹਾਲ ਫਿਲਹਾਲ। ਉਹ ਆਪਣਾ ਇੱਕ ਉਹਨਾਂ ਨੇ ਪੰਜਾਬ 'ਚ ਯਾਤਰਾ ਸ਼ੁਰੂ ਕੀਤੀ ਹੋਈ ਹੈ ਸੁੱਚਾ ਸਿੰਘ ਛੋਟੇਪੁਰ ਨੇ। ਹਾਲੇ ਉਹ ਰਸਮੀ ਤੌਰ ਤੇ ਫਰੰਟ ਵਿੱਚ ਸ਼ਾਮਿਲ ਨਹੀਂ ਹੈ, ਪਰ ਕੁਝ ਚੀਜ਼ਾਂ ਜਿਹੜੀਆਂ ਆ ਉਹ ਕੁਝ ਡਿਜ਼ਾਈਨ ਹੁੰਦੀਆਂ ਦਿਖਾਈ ਦੇ ਰਹੀਆਂ। ਮਸਲਨ ਪ੍ਰੋਫੈਸਰ ਮਨਜੀਤ ਸਿੰਘ, ਜਿਨ੍ਹਾਂ ਨੇ ਸਵਰਾਜ ਪਾਰਟੀ ਬਣਾਈ ਹੋਈ ਹੈ, ਜਿਹੜੇ ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਸਪੋਕਸ ਪਰਸਨ ਸੀ ਪੰਜਾਬ ਦੇ, ਸੋਸ਼ੀਓਲੋਜੀ ਦੇ ਪ੍ਰੋਫੈਸਰ ਹੈਗੇ ਨੇ ਤੇ ਚੰਡੀਗੜ੍ਹ ਤੋਂ ਹੈ, ਤੇ ਉਹਨਾਂ ਨੇ ਜਿਹੜੀ ਸਵਰਾਜ ਪਾਰਟੀ ਬਣਾਈ ਆ, ਉਹਨਾਂ ਦੇ ਯਤਨ ਤੇ ਪ੍ਰਗਟ ਸਿੰਘ ਉਹਨਾਂ ਦੇ ਯਤਨ ਜਿਹੜੇ ਆ, ਉਹਨਾਂ ਯਤਨਾਂ ਦੇ ਤਹਿਤ ਸੁੱਚਾ ਸਿੰਘ ਛੋਟੇਪੁਰ ਧਰਮਵੀਰ ਗਾਂਧੀ ਨੂੰ ਵੀ ਮਿਲੇ ਤੇ ਬੈਂਸ ਭਰਾਵਾਂ ਨਾਲ ਤੇ ਪ੍ਰਗਟ ਸਿੰਘ ਨਾਲ ਵੀ ਇਹਨਾਂ ਦੀ ਮੁਲਾਕਾਤ ਹੋਈ ਹੈ। ਤੇ ਪ੍ਰੋਫੈਸਰ ਮਨਜੀਤ ਸਿੰਘ ਦਾ ਪਿੱਛੇ ਬਿਆਨ ਆਇਆ ਸੀ ਕਿ ਸੁੱਚਾ ਸਿੰਘ ਛੋਟੇਪੁਰ ਕਾਫੀ ਪੋਜ਼ਿਟਿਵ ਨੇ ਇਸ ਫੋਰਥ ਫਰੰਟ ਵਾਸਤੇ। ਤੇ ਹੁਣ ਖੁਦ ਸੁੱਚਾ ਸਿੰਘ ਛੋਟੇਪੁਰ ਦਾ ਇੱਕ ਬਿਆਨ ਆਇਆ, ਉਹਨਾਂ ਨੇ ਕਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਤਾਂ ਨਹੀਂ ਮਿਲਿਆ ਹਾਲੇ ਇੱਕ ਵਾਰ ਵੀ, ਪਰ ਬੈਂਸ ਭਰਾਵਾਂ ਤੇ ਪ੍ਰਗਟ ਸਿੰਘ ਨਾਲ ਮੇਰੀਆਂ ਕਈ ਮੁਲਾਕਾਤਾਂ ਹੋ ਗਈਆਂ ਤੇ ਪੋਸੀਬਿਲਿਟੀ ਹੈ ਕਿ 16 ਸਤੰਬਰ ਤੋਂ ਬਾਅਦ ਉਹਨਾਂ ਨੇ ਸੰਕੇਤ ਦਿੱਤੇ ਆ ਵੀ 16 ਸਤੰਬਰ ਤੋਂ ਬਾਅਦ ਉਹ ਇੱਕ ਵਿਸ਼ਾਲ ਰੂਪ ਚੌਥੇ ਫਰੰਟ ਨੂੰ ਦੇਣਗੇ। ਮੈਂ ਇਹਦੇ 'ਚ ਸਮਝਦਾ ਕਿ
ਪਹਿਲੇ 2-4 ਦਿਨ ਤਾਂ ਬਹੁਤ ਜ਼ਿਆਦਾ ਸੁੱਚਾ ਸਿੰਘ ਛੋਟੇਪੁਰ ਨੂੰ ਅਖਬਾਰਾਂ ਨੇ ਵੀ ਇੰਪੋਰਟੈਂਸ ਦਿੱਤੀ ਸੀ ਜਦੋਂ ਉਹਨਾਂ ਨੂੰ ਕਨਵੀਨਰਸ਼ਿਪ ਤੋਂ ਉਤਾਰਿਆ ਗਿਆ ਤੇ 12 ਜਿਹੜੇ ਜ਼ੋਨਲ ਕਨਵੀਨਰ ਸੀ ਉਹਨਾਂ ਚੋਂ 7 ਜ਼ੋਨਲ ਕਨਵੀਨਰ ਬਿਲਕੁਲ ਡਟ ਕੇ ਖੜੇ ਵੀ ਸੁੱਚਾ ਸਿੰਘ ਛੋਟੇਪੁਰ ਦਾ। ਹੁਣ ਪੰਜਾਬ 'ਚ ਜਦੋਂ ਉਹਨਾਂ ਨੇ ਯਾਤਰਾ ਆਪਣੀ ਸ਼ੁਰੂ ਕੀਤੀ ਹੈ ਉੱਥੇ ਵੀ ਉਹਨਾਂ ਨੂੰ ਕੁਝ ਵੇਟ ਤਾਂ ਮਿਲਿਆ, ਪਰ ਜਿੱਦਾਂ ਉਹਨਾਂ ਨੂੰ ਉਮੀਦ ਸੀ ਕਿ ਬਹੁਤ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ 'ਚ ਖੰਡਾ ਹੋਏਗਾ, ਕਿਸੇ ਕਨਵੀਨਰ ਨਾਲ ਚਲੇ ਜਾਣਾ ਹੋਰ ਗੱਲ ਹੈ। ਅੰਮ੍ਰਿਤਸਰ ਤੋਂ ਵੱਧ ਕੋਈ ਹੋਰ ਬਹੁਤੇ ਗਏ ਨਹੀਂ, ਜਿਹੜੇ ਥੱਲੇ ਕਨਵੀਨਰਾਂ ਤੋਂ ਥੱਲੇ ਜਿਹੜੇ ਵਰਕਰ ਹੁੰਦੇ ਆਮ ਆਦਮੀ ਪਾਰਟੀ ਦੇ ਸੁੱਚਾ ਸਿੰਘ ਛੋਟੇਪੁਰ ਦਾ ਕਨਵੀਨਰ ਦਾ ਜਾਣਾ ਹੋਰ ਗੱਲ ਹੈ, ਪਰ ਥੱਲੇ ਮਾਸਿਸ ਦੇ ਵਿੱਚ ਲੋਕਾਂ 'ਚ ਉਹਨਾਂ ਦਾ ਕਿੰਨਾ ਕੁ ਪ੍ਰਭਾਵ ਹੈ ਉਹ ਹੋਰ ਗੱਲ ਹੈ। ਸੋ ਇੱਕ ਜਿਹੜੀ ਉਮੀਦ ਪਾਈ ਸੀ ਸੁੱਚਾ ਸਿੰਘ ਛੋਟੇਪੁਰ ਦੇ ਵੀ ਬਰਾਬਰ ਦੀ ਇੱਕ ਪਾਰਟੀ ਖੜੀ ਕਰ ਦੇਣਗੇ ਪੰਜਾਬ 'ਚੋਂ ਆਮ ਆਦਮੀ ਪਾਰਟੀ ਦੇ, ਉਹ ਉਮੀਦ ਤਾਂ ਉਹਨਾਂ ਦੀ ਪੂਰੀ ਨਹੀਂ ਹੁੰਦੀ ਦਿਖਾਈ ਜਿਹੜੀ, ਇਸ ਕਰਕੇ ਉਹਨਾਂ ਦੀ ਮਜਬੂਰੀ ਬਣ ਗਈ ਹੈ ਕਿ ਉਹ ਫਰੰਟ ਦੇ ਨਾਲ ਜੁੜਨ ਤਾਂ ਜੋ ਘੱਟੋ ਘੱਟ ਇੱਕ 8-10 ਲੀਡਰਾਂ ਦਾ ਇੱਕ ਜੰਮ ਘਟਾ ਜਿਹਾ ਦਿਖਾਈ ਦੇਵੇ। ਵੱਡੇ ਨਾਂ ਆ, ਸੁੱਚਾ ਸਿੰਘ ਛੋਟੇਪੁਰ ਆ, ਪ੍ਰਗਟ ਸਿੰਘ ਆ, ਬੈਂਸ ਭਰਾ ਆ, ਨਵਜੋਤ ਸਿੰਘ ਸਿੱਧੂ ਹੈ, ਇਹ ਇੱਕ ਨਾਵਾਂ ਦੀ ਲੰਮੀ ਲੜੀ ਹੈ। ਕੱਲ ਨੂੰ ਵੀਰ ਦਵਿੰਦਰ ਨੂੰ ਵੀ ਨਾਲ ਜੋੜ ਸਕਦੇ ਆ। ਸੋ ਇੱਕ ਮੂੰਹ ਮੱਥਾ ਜਿਹਾ ਬਣ ਜਾਊਗਾ ਇਸ ਫਰੰਟ ਦਾ ਵੀ, ਦੇਖੋ ਜੀ ਐਡੇ ਵੱਡੇ ਵੱਡੇ ਲੀਡਰ ਹੈ, ਪਰ ਉਹ ਥੱਲੇ ਲੋਕਾਂ 'ਚ ਕਿੰਨਾ ਕੁ ਪ੍ਰਵਾਨ ਹੁੰਦਾ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਪ੍ਰੈਕਟੀਕਲੀ ਜਾਣਗੇ ਥੱਲੇ ਲੋਕਾਂ 'ਚ ਕਿੰਨਾ ਕੁ ਰਿਸਪੌਂਸ ਲੋਕਾਂ ਵੱਲੋਂ ਮਿਲਦਾ ਹੈ। ਕਿਉਂਕਿ ਕਿਸੇ ਕਿਸਮ ਦੀ ਇਹਨਾਂ ਦੀ ਰੈਲੀ ਟਾਈਪ ਇਕੱਠ ਤਾਂ ਕਿਤੇ ਵੀ ਨਹੀਂ ਹੋਇਆ ਚੌਥੇ ਫਰੰਟ ਦਾ, ਉੱਦਾਂ ਦਾ ਕੋਈ ਜਦੋਂ ਸ਼ਾਇਦ 16 ਤੋਂ ਬਾਅਦ ਕੋਈ ਸਾਂਝਾ ਐਲਾਨ ਕਰਨਗੇ ਫਰੰਟ ਦਾ ਤੇ ਫਿਰ ਸ਼ਾਇਦ ਕੋਈ ਵੱਡਾ ਇਕੱਠ ਵੀ ਕਰਨ, ਉੱਥੇ ਕਿੰਨਾ ਕੁ ਰਿਸਪੌਂਸ ਮਿਲਦਾ ਉਦੋਂ ਪਤਾ ਲੱਗੇਗਾ ਕਿ ਇਹ ਚੌਥਾ ਫਰੰਟ ਜਿਹੜਾ ਕਿੰਨਾ ਕੁ ਜ਼ਿਆਦਾ ਆਪਣਾ ਭਲਾ ਕਰੇਗਾ ਤੇ ਕਿੰਨਾ ਕੁ ਜ਼ਿਆਦਾ ਵੱਖ-ਵੱਖ ਜਿਹੜੀਆਂ ਕਹਿ ਲਓ ਵੀ ਪਾਰਟੀਆਂ ਉਹਨਾਂ ਨੂੰ ਨੁਕਸਾਨ ਕਰੇਗਾ, ਜਾਂ ਕਿੰਨਾ ਕੁ ਜ਼ਿਆਦਾ ਲਾਭ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗਠਜੋੜ ਤੇ ਕਾਂਗਰਸ ਨੂੰ ਪਹੁੰਚਾਏਗਾ ਤੇ ਕਿੰਨਾ ਜ਼ਿਆਦਾ ਪੰਜਾਬ ਦੇ ਲੋਕਾਂ ਦਾ ਨੁਕਸਾਨ ਕਰੇਗਾ, ਲੋਕਾਂ ਦਾ ਭਲਾ ਕਰਨ ਦੇ ਦਾਅਵੇ ਕਰਨ ਦੇ ਬਾਵਜੂਦ। ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਸਪਸ਼ਟ ਹੋਣਗੀਆਂ ਜੀ। ਅੱਜ ਦੇ ਅਖੀਰ ਦੇ ਵਿੱਚ ਮੇਰਾ ਸਵਾਲ ਹੈ ਜੀ, ਵਾਦੀ ਦੇ ਵਿੱਚ ਅਜੇ ਵੀ ਜਿਹੜੇ ਹਾਲਾਤ ਆ ਉਹ ਉਸੇ ਤਰ੍ਹਾਂ ਹੀ ਆ, ਰੋਜ਼ ਹੀ ਕੋਈ ਨਾ ਕੋਈ ਹਲਾਕ ਹੋ ਰਿਹਾ ਆ, ਕੀ ਕੋਈ ਸੁਧਰਨ ਦੀ ਆਸ ਹੈ? ਦੇਖੋ ਸਿਚੁਏਸ਼ਨਸ ਕੰਟਰੋਲ ਹੁੰਦੀਆਂ ਹਮੇਸ਼ਾ ਹੀ ਜਿਹੜੀਆਂ ਆ, ਜੇ ਤੁਸੀਂ ਬੇਸਿਕ ਜਾਂ ਜ਼ਮੀਨੀ ਤੌਰ ਦੇ ਉੱਤੇ ਜਿਹੜੇ ਮਸਲੇ ਆ ਉਹਨਾਂ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਹੱਲ ਕਰਨ ਵੱਲ ਵਧੋ। ਭਾਰਤੀ ਗੌਰਮੈਂਟ ਵੱਲੋਂ ਇਸ ਤਰ੍ਹਾਂ ਦੇ ਯਤਨ ਜਿਹੜੇ ਆ ਉਹ ਪ੍ਰੈਕਟੀਕਲ ਰੂਪ 'ਚ ਨਹੀਂ ਦਿਖਾਈ ਦੇ ਰਹੇ। ਪਹਿਲੀ ਵਾਰ ਹੋਇਆ ਇਤਿਹਾਸ 'ਚ ਵੀ ਈਦ ਦੇ ਮੌਕੇ ਦੇ ਉੱਤੇ ਜਿਹੜੀ ਨਮਾਜ਼ ਵੀ ਅਦਾ ਨਹੀਂ ਕੀਤੀ ਜਾ ਸਕੀ ਕਸ਼ਮੀਰ ਘਾਟੀ ਦੇ ਵਿੱਚ। ਪਹਿਲੀ ਵਾਰ ਹੋਇਆ ਵੀ ਜੰਮੂ ਕਸ਼ਮੀਰ ਦੇ 10 ਜ਼ਿਲ੍ਹਿਆਂ ਦੇ ਵਿੱਚ ਈਦ ਦੇ ਮੌਕੇ ਤੇ ਵੀ ਕਰਫਿਊ ਸੀ। ਇਹ ਸਾਰੀਆਂ ਸਿਚੁਏਸ਼ਨਸ ਜਿਹੜੀਆਂ ਇਨ ਬਿਟਵੀਨ 2 ਬੰਦੇ ਵੀ ਮਾਰੇ ਗਏ, ਮੈਂ ਖਬਰਾਂ ਦੇ ਵਿੱਚ ਵੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਖਬਰਾਂ ਦੇ ਬੁਲੇਟਿਨ ਦੇ ਵਿੱਚ। ਇਹ ਸਾਰੀਆਂ ਜਿਹੜੀਆਂ ਗੱਲਾਂ ਹੈ ਇਸ ਪਾਸੇ ਵੱਲ ਸੰਕੇਤ ਕਰਦੀਆਂ ਕਿ ਤੁਸੀਂ ਪਲੈਟਗਨ ਦੀ ਵਰਤੋਂ ਕਰੋ, ਲੋਕਾਂ ਤੇ ਵੱਧ ਤੋਂ ਵੱਧ ਤਸ਼ੱਦਦ ਕਰੋ, ਉਹਦੇ ਬਾਵਜੂਦ ਵੀ ਜੇ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ, ਮਾਸੂਮ ਬੱਚੇ ਵੀ ਜੇ ਉਹਨਾਂ ਮੁਜ਼ਾਹਰਿਆਂ 'ਚ ਆਉਂਦੇ ਆ ਤੇ ਪਲੈਟਗਨ ਦੀ ਉਹਨਾਂ ਤੇ ਵਰਤੋਂ ਹੁੰਦੀ ਹੈ ਤੇ ਗੁੱਸਾ ਘਟਣ ਦੀ ਥਾਂ ਦੇ ਉੱਤੇ ਲੋਕਾਂ ਦਾ ਹੋਰ ਵੱਧਦਾ ਹੈ। ਇਹਦਾ ਮਤਲਬ ਹੈ ਕਿ ਤੁਸੀਂ ਜਿਹੜੀਆਂ ਬੇਸਿਕ ਜਿਹੜੀਆਂ ਲੋੜਾਂ ਨੇ ਜੰਮੂ ਕਸ਼ਮੀਰ ਦੀ ਆਵਾਮ ਦੀਆਂ ਉਹ ਪੂਰੀਆਂ ਨਹੀਂ ਕਰ ਰਹੇ। ਸਰਕਾਰ ਤੁਹਾਨੂੰ ਪਤਾ ਹੈ ਵੀ ਗੈਰ ਸਿਧਾਂਤਕ ਸਰਕਾਰ ਹੈ ਜੰਮੂ ਕਸ਼ਮੀਰ ਵਿੱਚ। ਮਹਿਬੂਬਾ ਮੁਫਤੀ ਜਿਹੜੀ PDP ਦੀ ਲੀਡਰ ਹੈ ਉਹ ਮੁੱਖ ਮੰਤਰੀ ਹੈ ਤੇ ਭਾਰਤੀ ਜਨਤਾ ਪਾਰਟੀ ਇਹ ਸਰਕਾਰ ਸ਼ਾਮਲ ਹੈ, ਜਿਨ੍ਹਾਂ ਦਾ ਆਪਸੀ ਕਿਸੇ ਵੀ ਕਿਸਮ ਦਾ ਸਿਧਾਂਤਕ ਮੇਲ ਨਹੀਂ ਹੈ। ਜਿੱਦਾਂ ਪੰਜਾਬ ਦੇ ਵਿੱਚ ਗੈਰ ਸਿਧਾਂਤਕ ਗੱਠਜੋੜ ਪਿਛਲੇ 30-35 ਸਾਲ ਤੋਂ ਅਕਾਲੀਆਂ ਦਾ ਜਨਸੰਘ ਦੇ ਨਾਲ ਤੇ ਫਿਰ BJP ਨਾਲ ਚੱਲਦਾ ਆਇਆ, ਇਸ ਤਰ੍ਹਾਂ ਦਾ ਸਿਰੇ ਦਾ ਗੈਰ ਸਿਧਾਂਤਕ ਗੱਠਜੋੜ BJP ਦਾ ਜਿਹੜਾ ਉੱਥੇ PDP ਦੇ ਨਾਲ ਹੈ। ਯਾਨੀ BJP ਜਿਹੜੀ ਦੇਸ਼ ਦੀ ਸਭ ਤੋਂ ਜ਼ਿਆਦਾ ਅਨੁਸ਼ਾਸਿਤ ਤੇ ਸਿਧਾਂਤਕ ਪਾਰਟੀ ਆਪਣੇ ਆਪ ਨੂੰ ਕਹਿੰਦੀ ਹੈ, ਉਹਨੇ ਸਿਧਾਂਤਾਂ ਦਾ ਮਖੌਲ ਉਡਾਇਆ। ਮੈਂ BJP ਦੀ ਸਿਧਾਂਤਕ ਪੋਜੀਸ਼ਨ ਹੈ ਉਹਦੇ ਨਾਲ ਸਾਡੀ ਸਹਿਮਤੀ ਕਦੀ ਵੀ ਨਹੀਂ ਰਹੀ। ਅਸੀਂ ਸਮਝਦੇ ਹਾਂ ਕਿ ਦੇਸ਼ ਨੂੰ ਜੋੜਨ ਦੀ ਥਾਂ ਤੇ ਦੇਸ਼ ਨੂੰ ਤੋੜਨ ਦੀ ਰਾਜਨੀਤੀ ਕਰਦੀ ਹੈ ਭਾਰਤੀ ਜਨਤਾ ਪਾਰਟੀ, ਇਹ 'ਚ ਤਾਂ ਕੋਈ ਦੋ ਰਾਮਾ ਹੀ ਨਹੀਂ। ਪਰ ਉਹਦੇ ਬਾਵਜੂਦ ਜੇ ਤੁਸੀਂ ਆਪਣੀ ਰਾਜਨੀਤੀ ਜਿਹੜੀ ਹੈ ਉਹ ਸਿਧਾਂਤਕ ਜਿਹੜੀ ਰਾਜਨੀਤੀ ਹੈ ਉਹਨੂੰ ਸਿਰਫ ਇਸ ਕਰਕੇ ਛੱਡ ਦੇਣਾ ਵੀ ਅਸੀਂ ਕੁਰਸੀ ਤੇ ਬਹਿਣਾ ਹੈ, ਤੇ ਫਿਰ ਬਹੁਤ ਸ਼ੰਕੇ ਉੱਭਰਦੇ ਆ ਵੀ ਇਹ ਪਾਰਟੀ ਅਸਲ ਦੇ ਵਿੱਚ ਇੰਨੀ ਜ਼ਿਆਦਾ ਆਪਣੇ ਆਪ ਨੂੰ ਅਨੁਸ਼ਾਸਿਤ ਤੇ ਸਿਧਾਂਤਕ ਕਹਿੰਦੀ ਆਈ ਹੈ। ਇਸ ਪਾਰਟੀ ਦਾ ਅਸਲੀ ਸੱਚ ਕੀ ਹੈ? ਅਸਲੀ ਸੱਚ ਇਹ ਹੈ ਕਿ ਕੁਰਸੀ ਤੇ ਬਹਿਣਾ। ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਜਿਹਦੀ ਡਿਊਟੀ ਹੈ ਕਿ ਜਿਹੜਾ ਪਬਲਿਕ ਸੈਕਟਰ ਹੈ ਉਹਨੂੰ ਬਚਾਵੇ, BSNL ਜਿਹੜੀ ਟੈਲੀਫੋਨ ਦੀ ਸਾਡੀ ਇੱਥੇ ਜਿਹੜੀ ਸਰਕਾਰੀ ਸਾਡੀ ਜਿਹੜਾ ਅਦਾਰਾ BSNL ਭਾਰਤੀ ਸੰਚਾਰ ਨਗਰ ਲਿਮਟਿਡ ਜਿਹੜਾ ਟੈਲੀਫੋਨ ਦਾ ਅਦਾਰਾ ਹੈ, ਉਹਨੂੰ ਬਚਾਉਣਾ ਸਾਡੇ ਪ੍ਰਧਾਨ ਮੰਤਰੀ ਦੀ ਡਿਊਟੀ ਹੈ। ਤੇ ਪ੍ਰਧਾਨ ਮੰਤਰੀ ਇਸ਼ਤਿਹਾਰਬਾਜ਼ੀ ਕਰ ਰਹੇ ਨੇ Jio ਰਿਲਾਇੰਸ ਦਾ ਜਿਹੜਾ ਨਵਾਂ ਇੱਕ ਨੈਟਵਰਕ ਜਿਹੜਾ ਆਇਆ 4G ਦਾ, ਯਾਨੀ ਇਹ ਵਪਾਰੀਆਂ
ਦੀ ਨੁਮਾਇੰਦਗੀ ਕਰਦੇ ਨੇ ਪ੍ਰਧਾਨ ਮੰਤਰੀ, ਤੇ ਉਹ ਪ੍ਰਧਾਨ ਮੰਤਰੀ ਇਸ਼ਤਿਹਾਰਾਂ ਦੇ ਵਿੱਚ ਵੀ ਆ ਰਹੇ ਨੇ। ਇਸ ਤੋਂ ਜ਼ਿਆਦਾ ਮਾੜੀ ਕੀ ਹਾਲਤ ਹੋ ਸਕਦੀ ਹੈ? ਬੀਜੇਪੀ ਦੀ ਰਾਜਨੀਤੀ ਹੈ। ਸੋ ਬੀਜੇਪੀ ਦੀ ਰਾਜਨੀਤੀ ਦਾ ਜਲੂਸ ਜਿਹੜਾ ਆ ਉਹ ਜੰਮੂ ਕਸ਼ਮੀਰ 'ਚ ਵੀ ਨਿਕਲਿਆ, ਤੇ ਰਾਜਨੀਤੀ ਸਿਰਫ ਇਹੀ ਹੈ ਕਿ ਵੱਧ ਤੋਂ ਵੱਧ ਜ਼ੋਰ ਅਜ਼ਮਾਇਸ਼ ਕੀਤੀ ਜਾਏ, ਵੱਧ ਤੋਂ ਵੱਧ ਫੋਰਸਿਸ ਭੇਜੀਆਂ ਜਾਣ ਜੰਮੂ ਕਸ਼ਮੀਰ ਦੇ ਆਵਾਮ ਨੂੰ ਕੁਚਲਣ ਵਾਸਤੇ। ਪਰ ਇਸ ਤਰ੍ਹਾਂ ਆਵਾਮ ਕੁਚਲੇ ਨਹੀਂ ਜਾਂਦੇ। ਆਵਾਮ ਦੀ ਆਵਾਜ਼ ਨੂੰ ਬਹੁਤੀ ਦੇਰ ਤੱਕ ਦਬਾਇਆ ਨਹੀਂ ਜਾ ਸਕਦਾ। ਇਸੇ ਕਰਕੇ ਜਿਹੜੀਆਂ ਚਿੰਗਾਰੀਆਂ ਉਹ ਭਾਂਬੜ ਬਣਦੀਆਂ। ਸੋ ਕਸ਼ਮੀਰ, ਜਿੰਨੀ ਦੇਰ ਤੱਕ ਕਸ਼ਮੀਰ ਨੂੰ ਕਸ਼ਮੀਰੀ ਦੇ ਤੌਰ ਦੇ ਉੱਤੇ, ਕਸ਼ਮੀਰੀ ਬੰਦੇ ਨੂੰ ਐਜ਼ ਏ ਭਾਰਤੀ ਤੇ ਕਸ਼ਮੀਰੀ ਕੰਸੀਡਰ ਨਹੀਂ ਕਰਦੀ ਇਹ ਸਰਕਾਰ, ਤੇ ਜਿੰਨੀ ਦੇਰ ਤੱਕ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਨੂੰ ਨਹੀਂ ਹਟਦੀ ਇਹ ਸਰਕਾਰ, ਉਨੀ ਦੇਰ ਤੱਕ ਉੱਥੇ ਹਾਲਾਤ ਸੁਧਰਨ ਵਾਲੇ ਨਹੀਂ। ਸੋ ਕਸ਼ਮੀਰ ਕਸ਼ਮੀਰੀਆਂ ਦਾ, ਤੇ ਕਸ਼ਮੀਰੀਆਂ ਦੀ ਰਾਏ ਨਾਲ ਉੱਥੇ ਸਾਰੇ ਮਸਲੇ ਹੱਲ ਹੋਣ। ਕਸ਼ਮੀਰੀ ਨੌਜਵਾਨ ਜਿਹੜਾ ਯੂਥ ਹੈ ਉਹਨੂੰ ਰੁਜ਼ਗਾਰ ਮਿਲੇ, ਉਹਦੇ ਮਨ 'ਚ ਜਿਹੜੀ ਅਸ਼ਾਂਤੀ ਹੈ ਉਹ ਦੂਰ ਹੋਵੇ, ਤੇ ਉਹਨਾਂ ਨੂੰ ਇਹ ਮਹਿਸੂਸ ਹੋਵੇ ਕਿ ਅਸੀਂ ਹਿੰਦੁਸਤਾਨ ਦੇ ਵਾਸੀ ਹਾਂ। ਉਹ ਮਹਿਸੂਸੀਆਤ ਕਰਵਾਉਣ ਵਾਸਤੇ ਰਾਜਨੀਤਿਕ ਇੱਛਾ ਸ਼ਕਤੀ ਤੇ ਪਹਿਲ ਕਦਮੀ ਦੀ ਜ਼ਰੂਰਤ ਹੁੰਦੀ ਹੈ, ਜਿਹਦੀ ਘਾਟ ਉੱਥੋਂ ਦੀ PDP 'ਚ ਵੀ ਹੈ ਤੇ BJP 'ਚ ਤਾਂ ਹੈ ਹੀ ਹੈ। ਜੀ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਸੁਸ਼ੀਲ ਦੋਸਾਂਝ ਜੀ। ਸ਼ੁਕਰੀਆ ਜੀ, ਮਿਹਰਬਾਨੀ। ਹਾਂ, ਜਿਸ ਤਰ੍ਹਾਂ ਤੇ ਸੁਸ਼ੀਲ ਦੋਸਾਂਝ ਜੋ ਸੋਮਵਾਰ ਨੂੰ ਸਾਡੇ ਨਾਲ ਜੁੜਦੇ ਨੇ ਤੇ ਕਰਦੇ ਨੇ ਜੀ ਐਨਾਲਿਸਿਸ ਕੇ ਰਾਜਨੀਤੀ ਬਾਰੇ ਉੱਥੇ ਕੀ ਹੋ ਰਿਹਾ ਹੈ। ਤੇ ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।